ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਟਾਈਮ ਮੇਰੇ ਨਾਲ ਜੁੜ ਚੁੱਕੇ ਨੇ ਜਸਬੀਰ ਸਿੰਘ ਸਿੱਧੂ ਜੀ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ। ਜਸਬੀਰ ਜੀ ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਹਾਂਜੀ ਰਾਜਕਰਨਵੀਰ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਇਸ ਅਪਡੇਟ ਫਾਰਮਿੰਗ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 408 272 2500 ਦੇ ਉੱਤੇ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ ਜਸਬੀਰ ਸਿੰਘ ਨਿੱਜਰ ਟ੍ਰੇਸੀ ਤੋਂ ਸੁਪੀਰੀਅਰ ਇਰੀਗੇਸ਼ਨ ਡਿਜ਼ਾਈਨ ਐਂਡ ਸਰਵਿਸਿਜ਼, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੀ ਇਰੀਗੇਸ਼ਨ ਦੀਆਂ ਜ਼ਰੂਰਤਾਂ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 8886893747 ਦੇ ਉੱਤੇ ਕਾਲ ਕਰਕੇ। ਇਸ ਦੇ ਨਾਲ ਹਾਰਵੀ ਨਿੱਜਰ ਕ੍ਰੌਪ ਇੰਸ਼ੋਰੈਂਸ ਵਾਲੇ 5592881908 ਦੇ ਉੱਤੇ ਇਹਨਾਂ ਦੇ ਨਾਲ ਤੁਸੀਂ ਸੰਪਰਕ ਜਿਹੜਾ ਉਹ ਕਰ ਸਕਦੇ ਹੈਗੇ ਆ। GNS ਪੰਪ ਫਰੈਜ਼ਨੋ ਵਾਲੇ, ਜਿਹੜੇ ਕਿ ਜੇ ਤੁਸੀਂ ਪੰਪ ਦੀ ਸਰਵਿਸ ਕਰਵਾਉਣੀ ਆ, ਬੋਰ ਡੂੰਘਾ ਕਰਵਾਉਣਾ ਆ, ਨਵਾਂ ਬੋਰ ਕਰਵਾਉਣਾ ਆ, ਜਾਂ ਫਿਰ ਇਸ ਦੀ ਸਰਵਿਸ ਕਰਵਾਉਣੀ ਆ, ਕਾਲ ਕਰੋ ਗੈਰੀ ਜੀ ਨੂੰ 5595419577। ਬ੍ਰਾਈਟ ਸਕਾਈ ਰੀਨਿਊਏਬਲਸ 10 ਜਾਂ 100 ਏਕੜ ਤੱਕ ਦੇ ਜਿਹੜੇ ਸੋਲਰ ਫਾਰਮ ਆ, ਉਹ ਜੇ ਤੁਸੀਂ ਲਗਵਾਉਣਾ ਚਾਹੁੰਦੇ ਹੋ ਕਿਸੇ ਵੀ ਐਗਲੈਂਡ ਦੇ ਉੱਤੇ ਲੱਗ ਜਾਂਦੇ ਨੇ। $2000 ਤੋਂ $3500 ਪਰ ਏਕੜ ਕਮਾਉਣ ਦਾ ਜਿਹੜਾ ਉਹ ਮੌਕਾ ਆ। 8883433099 ਦੇ ਉੱਤੇ ਇਹਨਾਂ ਦੇ ਨਾਲ ਸੰਪਰਕ ਜਿਹੜਾ ਉਹ ਤੁਸੀਂ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਸੋ ਫਾਰਮਿੰਗ ਦੇ ਨਾਲ ਜੁੜਿਆ ਹੋਇਆ ਜਿਹੜਾ ਸਾਡਾ ਵਿਸ਼ੇਸ਼ ਪ੍ਰੋਗਰਾਮ ਜਿਹੜਾ ਉਹ ਹੁੰਦਾ ਆ, ਜਿਸ ਵਿੱਚ ਆਪਾਂ ਗੱਲਬਾਤ ਜਿਹੜੀ ਉਹ ਕਰਦੇ ਆ ਵੀ ਕੀ ਕੁਛ ਜਿਹੜਾ ਇਸ ਟਾਈਮ ਚੱਲ ਰਿਹਾ ਆ। ਸੋ ਜਸਬੀਰ ਜੀ, ਅੱਜ ਆਪਾਂ ਕਿਹੜੇ ਜਿਹੜੇ ਟੌਪਿਕ ਦੇ ਉੱਤੇ, ਇਸ਼ੂ ਦੇ ਉੱਤੇ ਜਿਹੜੀ ਉਹ ਗੱਲ ਕਰਾਂਗੇ? ਰਾਜਕਰਨਵੀਰ, ਹੁਣ ਦੇਖੋ ਆਪਾਂ ਮਿਡਲ ਜੇ 'ਚ ਆ ਗਏ ਆ। ਕਈ ਕ੍ਰਾਪ ਹਾਰਵੈਸਟਿੰਗ ਦੇ ਨੇੜੇ ਨੂੰ ਜਾ ਰਹੇ ਆ ਤੇ ਕਈ ਹਲੇ ਐਨ ਵਿਚਾਲੇ ਆ, ਜਿਨ੍ਹਾਂ ਤੇ ਕਾਫੀ ਹੁਣ ਜਾਂਦੀ এনवायरमेंट ਜਾਂਦੀ ਹੀਟ ਦੀ ਵੀ ਸਟ੍ਰੈਸ ਹੋ ਰਹੀ ਆ। ਠੀਕ ਹੈ। ਇਹਨਾਂ ਉੱਤੇ ਆਪਾਂ ਅੱਜ ਡੀਟੇਲ 'ਚ ਉਹਦੇ ਨਾਲ ਗੱਲਾਂ ਕਰਾਂਗੇ। ਫਿਰ ਇਹ ਵੀ ਆ ਕਿ ਜਿੱਦਾਂ ਬੰਦਿਆਂ ਨੂੰ ਸਟ੍ਰੈਸ ਹੁੰਦੀ ਆ, ਉਹਦੇ ਨਾਲ ਸਟ੍ਰੈਸ ਨਾਲ ਕਿਸੇ ਨੂੰ ਕੈਂਸਰ ਹੁੰਦਾ, ਕਿਸੇ ਨੂੰ ਹਾਰਟ ਅਟੈਕ ਹੁੰਦਾ, ਕਿਸੇ ਨੂੰ ਕੁਝ ਹੁੰਦਾ, ਤੇ ਬੂਟਿਆਂ ਨੂੰ ਵੀ ਸੇਮ ਹੋ ਜਾਂਦਾ ਹੈ ਨਾ। ਉਹਦੇ ਲਈ ਅਸੀਂ ਪ੍ਰੀਵੈਂਟਿਵ ਮੇਨਟੇਨੈਂਸ ਦੇ ਲਈ ਕੀ ਚੀਜ਼ਾਂ ਕਰਨੀਆਂ ਚਾਹੀਦੀਆਂ। ਤੇ ਤੀਸਰਾ, ਅੱਜ ਜੋ ਮਡੇਰਾ ਕਾਉਂਟੀ ਦੇ ਵਿੱਚ ਜੋ ਹੀਅਰਿੰਗ ਹੋਈ ਸੀਗੀ, ਠੀਕ ਹੈ, ਪੂਰੀ ਅਪਡੇਟ। ਬਿਲਕੁਲ। ਸੋ ਇਸ ਮੌਕੇ ਐਲਮੰਡ, ਗ੍ਰੇਪ ਤੇ ਇਸ ਦੇ ਨਾਲ ਜਿਹੜੇ ਪਿਸਤਾਸ਼ੀਓਜ਼ ਆ, ਉਹਦੇ ਵਿੱਚ ਕੀ ਚੱਲ ਰਿਹਾ ਹੈ? ਖੇਤਾਂ 'ਚ ਕਿਹੜੀਆਂ ਚੀਜ਼ਾਂ ਕਰਨ ਵਾਲੀਆਂ ਆ, ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਕਰਨੀਆਂ ਹੈਗੀਆਂ? ਹਾਂਜੀ, ਜੇ ਹੁਣ ਦੇਖੀਏ ਆਪਾਂ ਨਾ ਗ੍ਰੇਪਸ ਦੇ ਵਿੱਚ ਜੇ ਲੈਂਦੇ ਆ, ਹੀਟ ਕਾਫੀ ਆ, ਹੈ ਨਾ, ਗਰਮੀ ਪੈ ਰਹੀ ਆ ਜ਼ੋਰੋ ਜ਼ੋਰ, ਤੇ ਦੂਸਰੇ ਪਾਸੇ ਪਾਣੀ ਦੀ ਵੀ ਜ਼ਿਆਦਾ ਲੋੜ ਪੈਂਦੀ ਹੈ। ਠੀਕ ਹੈ। ਹੁਣ ਦੋ ਚੀਜ਼ਾਂ ਹੋ ਰਹੀਆਂ ਐਰਕੀ ਆਮ ਸੀਜ਼ਨਾਂ ਨਾਲੋਂ। ਜਿਹੜਾ ਮਿਲਡੂ ਆ, ਚਾਹੇ ਜਾਂਦੀ ਹੋਰ ਬਿਮਾਰੀਆਂ ਦੇ ਖਤਰੇ ਫੰਗਸ ਤੇ ਜ਼ਿਆਦਾ ਹੈ। ਓਕੇ ਨਾ, ਉਹਦੇ ਨਾਲ ਕਈ ਤਾਂ ਫਾਰਮਰਸ ਨੇ ਇੱਕ ਵਾਰੀ ਸਪਰੇਅ ਕੀਤੀ ਆ ਹਲੇ ਵੀ ਕਾਸਟ ਸੇਵਿੰਗ ਕਰੀਏ, ਤੇ ਕਈਆਂ ਨੇ ਦੋ ਕਰਤੀਆਂ, ਤੀਜੀ ਕਰਨ ਦੀ ਤਿਆਰੀ 'ਚ। ਸੋ ਹਲੇ ਸਪੈਸ਼ਲੀ ਆ ਜਿਹੜੇ ਨੈਕਸਟ 2 ਵੀਕ ਆਉਣੇ ਆ, ਉਹ 'ਚ ਗਰਮੀ ਬਹੁਤ ਜ਼ਿਆਦਾ ਗੀ। ਉਹਦੇ ਨਾਲ ਜਦੋਂ ਪਾਣੀ ਲੱਗਦਾ, ਉਹ ਹਿਊਮਿਡਿਟੀ ਕ੍ਰੀਏਟ ਕਰਦੀ ਹੈ। ਹਿਊਮਿਡਿਟੀ ਦੇ ਨਾਲ ਫੰਗਸ ਲੱਗਦਾ, ਜੋ ਕਿ ਮਿਲਡੂ ਹੋ ਗਿਆ, ਹੈ ਨਾ, ਤੇ ਉਹਨੇ ਆਉਣਾ ਹੀ ਆਉਣਾ ਹੈ। ਤੇ ਮਿਲੀ ਬਗ ਵੀ ਦਾ ਪ੍ਰੈਸ਼ਰ ਕਾਫੀ ਆ, ਬਹੁਤ ਥਾਵਾਂ ਤੇ ਦੇਖਿਆ ਗਿਆ ਗਾ। ਅੱਗੇ ਨੂੰ ਵੀ ਜ਼ਿਆਦਾ ਦੇਖ ਰਹੇ ਆ ਕਈ ਥਾਵਾਂ ਤੇ। ਸੋ ਜਿਨ੍ਹਾਂ ਤੇ ਐਰਕੀ ਹਰ ਇੱਕ ਕ੍ਰਾਪ ਦੇ ਸਾਈਕਲ ਆ। ਹੁਣ ਲੀਸਟ ਸੌਗੀ ਦੀ ਪ੍ਰਾਈਸ ਚੰਗੀ ਆ, ਹੈ ਨਾ, ਹੋਪਫੁਲੀ $2000-2100 ਟਨ ਦਾ ਹੋਊਗਾ। ਤੇ ਉਹਦੇ ਨਾਲ
ਜੇ ਤੁਸੀਂ ਜਿਹੜੇ ਫਾਰਮਰ ਮੈਕਸਿਮਾਈਜ਼ ਕਰਨ ਦਾ ਹੈਗਾ ਗਾ ਵੀ ਅਸੀਂ ਕਰਾਪ ਵੱਧ ਤੋਂ ਵੱਧ ਲਈਏ, ਉਹਨਾਂ ਨੂੰ ਇਹ ਜ਼ਿਆਦਾ ਧਿਆਨ ਦੇਣਾ ਪੈਂਦਾ ਗਾ। ਇੱਕ ਤਾਂ ਬਈ ਤੁਹਾਡਾ ਕਰਾਪ ਕਿੰਨਾ ਲੱਗਿਆ ਗਾ, ਦੂਸਰਾ ਹੈਗਾ ਗਾ ਹਾਲ ਤੱਕ ਤਾਂ ਵੀ ਜਾਂਦੀ ਬਿਮਾਰੀਆਂ ਤੋਂ ਕਿੱਦਾਂ ਬਚਣਾ। ਇਹ ਤਕਰੀਬਨ ਜਦੋਂ ਆਹ ਜੂਨ ਮੁੱਕ ਜਾਂਦੀ ਆ, ਜੁਲਾਈ ਦਾ ਪਹਿਲਾ ਹਫ਼ਤਾ ਆਉਂਦਾ, ਫਿਰ ਉਹਨਾਂ 'ਚ ਥੋੜ੍ਹਾ-ਥੋੜ੍ਹਾ ਪਾਣੀ ਭਰਨਾ ਸ਼ੁਰੂ ਹੋ ਜਾਂਦਾ, ਸਾਫ਼ ਹੋ ਜਾਂਦੇ, ਫਿਰ ਉਹ ਕੁਝ ਬਿਮਾਰੀਆਂ ਤੋਂ ਮਿਲਡੂ ਵਾਲੀਆਂ ਤੋਂ ਪਾਸੇ ਹੋ ਜਾਂਦੇ। ਠੀਕ ਹੈ। ਤੇ ਉੱਥੇ ਫਿਰ ਪੂਰਾ ਹਾਲ ਤੱਕ ਤਾਂ ਅਸੀਂ ਹੁਣ ਕਈ ਥਾਵਾਂ ਤੇ ਬਹੁਤ ਥਾਵਾਂ ਤੇ ਦੇਖਿਆ ਗਾ ਕਿ ਨਾਈਟ੍ਰੋਜਨ ਬਹੁਤ ਇਫੈਕਟ ਕਰਦੀ ਆ, ਹੈਂ। ਜਿਨ੍ਹਾਂ ਨੇ ਜ਼ਿਆਦਾ ਪਾਈ ਆ, ਉੱਥੇ ਉਹ ਸ਼ੂਗਰ ਘੱਟ ਪੈਂਦੀ ਆ, ਹੈ ਨਾ। ਹੁਣ ਬਹੁਤ ਏਰੀਏ ਆ ਜਿਹੜੇ ਕਿ ਪਾਣੀ ਦੇ ਵਿੱਚੋਂ ਵੀ ਨਾਈਟ੍ਰੋਜਨ ਆਉਂਦੀ, ਹਵਾ 'ਚੋਂ ਵੀ ਆ ਰਹੀ ਆ, ਤੇ ਜਦੋਂ ਕਈਆਂ ਦੇ ਉੱਪਰ ਪਾਤੀ, ਜਿੱਥੇ ਬੈਲੈਂਸ ਨਹੀਂ ਹੁੰਦਾ ਗਾ, ਉੱਥੇ ਫਿਰ ਉਹ ਟਰੀ ਉਹ ਜ਼ਿਆਦਾ ਐਕਟੀਵੇਟ ਰਹਿੰਦੇ ਆ, ਉਹਦੇ ਨਾਲ ਉਹ ਗਰੋ ਕਰੀ ਜਾਂਦੇ ਆ, ਤੇ ਸ਼ੂਗਰ ਤੇ ਜਿਹੜਾ ਬ੍ਰਿਕਸ ਕਾਊਂਟ ਆ ਉਹ ਘੱਟ ਹੁੰਦਾ, ਉਹਨੂੰ ਠੀਕ ਹੈ। ਟਾਈਮ ਲੱਗਦਾ, ਹੈ ਨਾ। ਹੁਣ ਜਿੱਦਾਂ ਟ੍ਰਾਂਜ਼ਿਸ਼ਨ ਹੋ ਰਿਹਾ ਗਾ ਕਿ ਜਾਂਦੀ ਬਈ ਨਾਈਟ੍ਰੋਜਨ ਤੋਂ ਘੱਟ ਕਰਕੇ ਤੇ ਜ਼ਿਆਦਾ ਪੋਟੈਸ਼ੀਅਮ ਵੱਲ ਜ਼ੋਰ ਲਾਈਏ, ਜਿੱਥੇ ਖੇਤਾਂ ਦੇ ਵਿੱਚ ਘੱਟ ਆ। ਤੇ ਇੱਕ ਤਾਂ ਇਹ ਚੀਜ਼ ਆ ਕਿ ਉਹਦਾ, ਤੇ ਫਿਰ ਦੂਜਾ ਜਿਹੜੀ ਫਾਸਫੇਟ ਆ ਕਿ ਗਰਾਊਂਡ 'ਚੋਂ ਚੱਕਣਾ ਕਿੰਨਾ ਗਾ ਵੈਰਾਈਟੀ ਟਰੀ ਦੀ, ਬਹੁਤ ਖੇਤਾਂ ਦੇ ਵਿੱਚ ਫਾਸਫੇਟ ਬਹੁਤ ਫਾਸਫੋਰਸ ਐਸ ਉਹ ਬਹੁਤ ਘੱਟ ਆ, ਨਾ। ਉਹਦੇ ਨਾਲ ਫਰਟੀਲਾਈਜ਼ਰ ਜ਼ਿਆਦਾ ਪੈ ਜਾਂਦੇ ਆ ਤੇ ਉਹ ਰਿਜ਼ਲਟ ਘੱਟ ਆਉਂਦੇ ਆ, ਹੈ ਨਾ। ਸੋ ਹੁਣ ਸਪੈਸ਼ਲੀ ਟੈਸਟਿੰਗ ਕਰਾ ਕੇ ਵੀ ਕਿੱਥੇ ਕਿ ਜੇ ਅਸੀਂ ਹੁਣ ਜਿਹੜਾ ਨੈਕਸਟ ਫੇਜ਼ ਕਰੀਏ, ਉਹ 'ਤੇ ਬਹੁਤ ਕ੍ਰਿਟੀਕਲ ਕਰਨਾ ਵੀ ਜਿਹੜਾ ਤੁਹਾਡੀ ਗ੍ਰੇਪਾਂ ਤੋਂ ਜਦੋਂ ਸੌਗੀ ਬਣਨੀ ਉਹਦਾ ਭਾਰ ਕਿੰਨਾ ਹੁੰਦਾ। ਉਹ ਸ਼ੂਗਰ ਕੰਟੈਂਟ ਵੇਖਣਾ, ਉਹ ਸ਼ੂਗਰ ਕੰਟੈਂਟ ਦੇਖਣਾ, ਕਿਉਂ ਜਦੋਂ ਗ੍ਰੇਪ ਤੋੜੇ ਜਾਣਗੇ, ਪਾਣੀ ਤਾਂ ਉੱਡ ਜਾਣਾ ਗਾ, ਵਿੱਚੋਂ ਵਿੱਚੇ ਸ਼ੂਗਰ ਹੀ ਰਹਿ ਜਾਂਦੀ ਹੈ। ਤੇ ਉਹ ਤੇ ਬਹੁਤ ਜਾਣੀ ਦੀ ਕਾਫੀ ਹੁਣ ਧਿਆਨ ਦੀ ਲੋੜ ਆ। 2 ਹਫ਼ਤੇ ਬਿਮਾਰੀਆਂ ਦੀ, ਫਿਰ ਉਦੋਂ ਬਾਅਦ ਇੱਕ ਮਿਲੀਬਗ ਰਹਿ ਜਾਂਦਾ ਗਾ। ਹੁਣ ਕਈ ਖੇਤਾਂ ਦੇ ਵਿੱਚ ਲੇਟ ਵੀ ਕੰਟਰੋਲ ਕਰਨਾ, ਉਹਦੇ ਲਈ ਅੱਡੋ ਅੱਡ ਦਵਾਈਆਂ ਗੀਆਂ ਜਿਹੜੀਆਂ ਜਾਂਦੀ ਯੂਜ਼ ਕਰ ਸਕਦੇ ਆ, ਹੈ ਨਾ। ਜਿਨ੍ਹਾਂ ਨੇ ਪ੍ਰੀਵੈਂਟਿਵ ਮੇਨਟੇਨੈਂਸ ਕੀਤੀ ਆ, ਉਹ ਫਿਰ ਪਿੱਛੋਂ ਘੱਟ ਆਉਂਦੇ ਆ। ਜੇ ਕਿਸੇ ਦੇ ਲਾਸਟ ਮਿੰਟ 'ਤੇ ਆ ਜਾਏ, ਫਿਰ ਖਰਚੇ ਕਾਫੀ ਹੁੰਦੇ ਆ, ਫਿਰ ਕੋਈ ਚੋਇਸ ਨਹੀਂ ਰਹਿੰਦੀ। ਸੋ ਹੁਣ ਗ੍ਰੇਪਾਂ ਦੇ ਵਿੱਚ ਤਾਂ ਇਹ ਆ ਕਿ ਜਾਣੀ ਹਾਂ ਤੁਸੀਂ ਪਾਣੀ ਵੀ ਓਨਾ ਪੂਰਾ ਦੇਣਾ ਗਾ, ਹੈ ਨਾ। ਤੇ ਫਿਰ ਜਾਣੀ ਦੀ ਤੁਸੀਂ ਜਿਹੜਾ ਬਿਮਾਰੀਆਂ ਨੂੰ ਆਪ ਹੀ ਦੇਖ ਕੇ ਬਈ ਜਦੋਂ ਇੱਕ ਅੱਧੀ ਬੈਰੀ ਬੰਚ ਦੇ ਵਿੱਚੋਂ ਇੱਕ ਅੱਧੀ ਗ੍ਰੇਪ ਨੂੰ ਲੱਗ ਜਾਂਦੀ ਬਿਮਾਰੀ, ਉਹਨਾਂ 'ਤੇ ਫਿਰ ਜਾਂਦੀ ਉਸੇ ਟਾਈਮ ਸਪਰੇਅ ਕਰਨੀ ਪੈਣੀ ਆ। ਫਿਰ ਇਹ ਵੀ ਆ ਕਿ ਜਦੋਂ ਜ਼ਮੀਨ ਦੇ ਵਿੱਚ ਤਾਕਤ ਆ, ਫਰਟੀਲਾਈਜ਼ਰ ਆ, ਜਦੋਂ ਪਾਣੀ ਲਾਉਂਦੇ ਆ ਉਹਦੇ ਨਾਲ ਕੇਨਸ ਜਿਹੜੀਆਂ ਬਹੁਤ ਵੱਧਦੀਆਂ ਗਈਆਂ। ਕੇਨਸ ਵੀ ਜਦੋਂ ਵੱਧਦੀਆਂ, ਮੁੜ ਕੇ ਫਿਰ ਜਦੋਂ ਹੋਰ ਪਾਣੀ ਉਹ ਹਿਊਮਿਡਿਟੀ ਟਰੈਪ ਕਰਦੀਆਂ ਗਈਆਂ, ਵੀ ਉਹਨਾਂ ਦੀ ਵੀ ਕੱਟਣ ਬਹੁਤ ਜ਼ਰੂਰਤ ਆ, ਵੀ ਹਵਾ ਵਗੇ ਬੂਟਿਆਂ ਦੇ ਵਿੱਚ ਦੀ, ਤੇ ਉਹਦੇ ਨਾਲ ਬਿਮਾਰੀਆਂ ਘੱਟ ਲੱਗਦੀਆਂ। ਸੋ ਮੋਸਟਲੀ ਹੁਣ ਇਸ ਵਕਤ ਇਸੇ ਗ੍ਰੇਪਾਂ 'ਤੇ ਤਾਂ ਇਹੀ ਜ਼ੋਰ ਦਿੱਤਾ ਗਿਆ ਕਿ ਜਿਹੜੇ ਹੁਣ ਗੁੱਛੇ ਲੱਗੇ ਆ, ਉਹ ਤਾਂ ਬੰਚਸ ਲੱਗੇ ਹੀ ਆ, ਵੀ ਉਹਨਾਂ ਨੂੰ ਮੋਟੇ ਕਿੱਦਾਂ ਕਰਨਾ, ਤੇ ਫਿਰ ਉਹਨਾਂ ਦੇ ਵਿੱਚ ਸ਼ੂਗਰ ਕਿੱਦਾਂ ਪਾਉਣੀ, ਤੇ ਬਿਮਾਰੀਆਂ ਤੋਂ ਕਿੱਦਾਂ ਬਚਾਉਣਾ। ਸੋ ਨਾਈਟ੍ਰੋਜਨ ਕੱਟ ਆਫ ਆਪਾਂ ਪਿਛਲੀ ਵਾਰੀ ਵੀ ਗੱਲ ਕਰ ਰਹੇ ਸੀਗੇ, ਜਿਹੜੇ ਆਏ ਸੀਗੇ ਡਾਕਟਰ ਬਰਾੜ, ਵੀ ਨਾਈਟ੍ਰੋਜਨ ਕੱਟ ਜਿਹੜਾ ਉਹ ਕਰਨ ਦਾ ਵਕਤ ਆ। ਕੀ ਗ੍ਰੇਪਸ ਦੇ ਵਿੱਚ ਵੀ ਹੁਣ ਜਿੰਨੀ ਉਹਨਾਂ ਨੂੰ ਚਾਹੀਦੀ ਸੀ ਇਸ ਸੀਜ਼ਨ ਦੇ ਲਈ, ਉਹ ਡਨ ਹੋ ਜਾਣੀ ਚਾਹੀਦੀ ਹੁਣ ਤੱਕ? ਨਹੀਂ, ਦੇਖੋ ਗ੍ਰੇਪ ਥੋੜਾ ਜਿਹਾ ਵੀਕ ਲੇਟ ਹੁੰਦੇ ਆ, ਹੈ ਨਾ। ਅਤੇ ਬਦਾਮਾਂ ਦੇ ਵਿੱਚ ਤਾਂ ਆਲਰੇਡੀ ਮਈ ਦੇ ਐਂਡ ਦੇ ਵਿੱਚ ਜਾਂਦੀ, ਜਿੰਨੀ ਨਾਈਟ੍ਰੋਜਨ ਪਾਉਣੀ ਆ, ਜਿੰਨੀ ਗਰੋਥ ਹੋਣੀ ਆ, ਉਹ ਹੋ ਚੁੱਕੀ ਠੀਕ ਨਾ। ਹੈ। ਵੀ ਬੂਟੇ ਨੂੰ ਸਿਗਨਲ ਦੇਣਾ ਪੈਣਾ। ਗ੍ਰੇਪਾਂ ਦੇ ਬਸ ਹੁਣ ਆਹੀ ਵੀਕ ਆ ਜਿਹੜਾ ਜਾਂਦੀ, ਜੇ ਕਿਸੇ ਨੇ ਮਾੜੀ ਮੋਟੀ ਪਾਈ, ਕਿਉਂ ਇਹ ਵੀ ਜਾ ਕੇ ਸਤੰਬਰ ਦੇ ਪਹਿਲੇ ਵੀਕ ਟੁੱਟਣੇ ਸ਼ੁਰੂ ਹੋ ਜਾਂਦੇ। ਠੀਕ ਹੈ ਨਾ, ਪਰ ਉਹ ਤੁਹਾਨੂੰ ਹਰ ਇੱਕ ਖੇਤ ਦਾ ਅੱਡੋ ਅੱਡ ਆ, ਤੁਹਾਡਾ ਦੇਖਣਾ ਪੈਣਾ ਗਾ ਕਿ ਤੁਹਾਡੇ ਡਿਫਰੈਂਟ ਜਿਹੜਾ ਪੋਟੈਸ਼ੀਅਮ ਆ, ਨਾਈਟ੍ਰੋਜਨ ਆ, ਉਹਨਾਂ ਦੇ ਬੈਲੈਂਸ ਵੀ ਕਿੰਨਾ ਕੁ ਪਾਈ, ਹੈ ਨਾ। ਤੇ ਫਿਰ ਆ ਜਾਂਦਾ ਪਾਣੀ 'ਤੇ, ਵੀ ਕਿਉਂ ਇੱਥੇ ਡਿੱਚ ਦਾ ਵੀ ਪਾਣੀ ਹੈਗਾ, ਕਨੈਲ ਦਾ, ਕਿਉਂ ਖੁੱਲ੍ਹਾ ਲੱਗਦਾ ਹੈਗਾ, ਉਹਦੇ ਨਾਲ ਬੂਟਿਆਂ ਦੀ ਗਰੋਥ ਜ਼ਿਆਦਾ ਹੁੰਦੀ, ਪਰ ਬਿਮਾਰੀਆਂ ਜ਼ਿਆਦਾ ਹੁੰਦੀਆਂ। ਠੀਕ ਹੈ। ਫਿਰ ਵੀਡਸ ਵੀ ਬਹੁਤ ਹੁੰਦੀਆਂ ਗੀਆਂ ਵਿੱਚ, ਜੋ ਡਿਜ਼ੀਜ਼ਸ ਲੈ ਕੇ ਆਉਂਦੀਆਂ।
ਇਹ ਠੀਕ ਤਾਂ ਹੈ। ਹੈਗਾ ਗ੍ਰੇਪਾਂ ਦਾ। ਜਦੋਂ ਹੁਣ ਬਦਾਮਾਂ ਦਾ ਅਸੀਂ ਮੋਸਟਲੀ ਇਸ ਵਕਤ ਵੀਡ ਕੰਟਰੋਲ ਤੋਂ ਬਿਨਾਂ ਹੋਰ ਕੋਈ ਇੰਨਾ ਹੈ ਨਹੀਂ ਗਾ, ਕਿਉਂ ਜਿੰਨੀ ਨਾਈਟ੍ਰੋਜਨ ਜਿੰਨਾ ਉਹਦਾ ਜਾਂਦੀ ਬਦਾਮ ਦਾ ਹੈਗਾ ਗਾ ਉਹ ਆਲਰੇਡੀ ਸੈੱਟ ਹੋ ਚੁੱਕਿਆ ਹੈ ਨਾ। ਹੁਣ ਬਦਾਮ ਦੇ ਵਿੱਚ 2-3 ਚੀਜ਼ਾਂ ਹੁੰਦੀਆਂ, ਇੱਕ ਤਾਂ ਸਾਈਜ਼ ਹੈਗਾ, ਪਹਿਲਾਂ ਦੇਖਣ ਨੂੰ ਬਹੁਤ ਮੋਟੇ ਲੱਗਦੇ ਹੁੰਦੇ ਆ ਵੀ ਬਹੁਤ ਵੱਡਾ ਸਾਈਜ਼ ਆ ਜੂ, ਫਿਰ ਇੱਕਦਮ ਹੀ ਉਹ ਸਾਈਜ਼ ਦਿਖਦਾ। ਹੁਣ ਜ਼ੋਰ ਹੈਗਾ ਪੋਟੈਸੀਅਮ ਦਾ, ਹੈ ਨਾ। ਠੀਕ ਹੈ। ਤੇ ਪੋਟੈਸੀਅਮ ਗਰਾਊਂਡ ਥਾਈਂ ਵੀ ਦਿੰਦੇ ਆ, ਜਿਹੜਾ KTS ਕਹਿ ਦੇਈਦਾ, ਹੈ ਨਾ, ਚਾਹੇ ਕੇਰੋਲ ਹੋ ਗਿਆ, ਚਾਹੇ ਜਾਂਦੀ ਅੱਡੋ ਅੱਡ ਦਾ ਪੋਟੈਸੀਅਮ ਸਲਫੇਟ, ਤੇ ਚਾਹੇ ਫਿਰ ਕਈਆਂ ਥਾਵਾਂ ਤੇ ਜਿੱਥੇ ਪਾਣੀ 'ਚ ਇਸ਼ੂਜ਼ ਆ ਰਹੇ ਆ, ਜਿੱਥੇ ਸੋਇਲ ਦੇ ਇਸ਼ੂ ਆ, ਉੱਥੇ ਫਿਰ ਪੋਟੈਸੀਅਮ ਐਸੀਟੇਟ ਜਿਹਦੀ ਅਪਟੇਕ ਜ਼ਿਆਦਾ ਹੁੰਦੀ, ਫੋਲੀਅਰ ਸਪਰੇ ਵੀ ਕਰਦੇ। ਸੋ ਜਿਹੜਾ ਹੁਣ ਨੈਕਸਟ ਬਦਾਮਾਂ ਦਾ ਤੇ ਗ੍ਰੇਪਾਂ ਦਾ ਵੀ ਆਲਮੋਸਟ ਉੱਥੇ ਹੀ ਆ ਵੀ ਜਾਣੀ ਦੀ ਅਸੀਂ ਇਸ ਵਕਤ ਤਕਰੀਬਨ ਗੈਲਨ ਪਾ ਦਈਦੀ ਆ ਵਿੱਚ, ਜੋ ਵੀ ਫੋਲੀਅਰ ਸਪਰੇ ਕਰਨੀ, ਭਾਵੇਂ ਬਦਾਮ ਆ ਭਾਵੇਂ ਗ੍ਰੇਪ ਆ, ਉਹਦੇ ਨਾਲ ਪੋਟੈਸੀਅਮ ਦੀ ਮਾਤਰਾ ਵੱਧ ਜਾਂਦੀ ਹੈ ਜਦੋਂ ਬੂਟੇ ਨੂੰ ਚਾਹੀਦਾ। ਤੇ ਨਹੀਂ ਹੁੰਦਾ ਕੀ ਆ ਕਿ ਉਹ ਪਾਣੀ ਜਿਹਾ ਹੁੰਦਾ ਗਾ, ਜਦੋਂ ਬੂਟਾ ਐਨ ਸਟ੍ਰੈਸ ਦੇ ਵਿੱਚ ਲੈ ਕੇ ਆਈਦਾ, ਉਹਦਾ ਪਾਣੀ ਥੋੜ੍ਹਾ ਜਿਹਾ ਘੱਟ ਕਰੀਦਾ ਹਾਰਵੈਸਟਿੰਗ ਲਈ, ਉਹ ਸ਼ਰਿੰਕ ਹੋ ਜਾਂਦਾ ਤੇ ਮੁੜ ਕੇ ਫਿਰ ਉਹ ਜਿਹੜੇ ਬਦਾਮ ਆ ਸਾਫਟ ਜੇ ਹੋ ਜਾਂਦੇ ਆ, ਹੈ ਨਾ। ਉਹਦਾ ਸਾਈਜ਼ ਬਹੁਤ ਘੱਟ ਜਾਂਦਾ ਤੇ ਉਹਦੇ ਨਾਲ ਫਿਰ ਉਹ ਕਾਫੀ ਇੰਪੈਕਟ, ਮੋਸਟਲੀ ਜਿਹੜੇ ਲੋਕਾਂ ਦੇ ਯੀਲਡ ਜ਼ਿਆਦਾ ਗਈ ਘੱਟ ਆ, ਉਹ ਇਉਂ ਨਹੀਂ ਵੀ ਲੱਗੇ ਜ਼ਿਆਦਾ ਲੱਗੇ ਘੱਟ ਆ, ਉਹ ਇੱਥੇ ਹੀ ਆ ਜਾਂਦੀ ਆ ਵੀ ਜਾਣਦੀ ਉਹਦੇ ਵਿੱਚ ਸਾਈਜ਼ ਕੀ ਆ, ਜਿਨ੍ਹਾਂ ਦਾ ਸਾਈਜ਼ ਆ ਉਹ ਤੇ ਫਿਰ ਟਰਨ ਆਊਟ ਕਹਿ ਦਈਦੀ ਆ ਵੀ ਕਿੰਨੇ ਕੁ % ਜਾਣੇ ਦੀ ਉਹ ਗਿਰੀਆਂ ਆਈਆਂ, ਚਾਹੇ ਬਦਾਮ ਆਏ ਆ, ਤੇ ਉਹਨਾਂ ਦੀ ਜਿਹੜੀ ਕੁਆਲਿਟੀ ਆ ਉਹ ਡਿਟਰਮਨ ਕਰਦੀ ਆ ਸਿਰਫ ਜਾਣੀ ਦੀ ਤੁਹਾਡੇ ਇਸ ਵਕਤ ਸਾਈਜ਼ ਤੇ ਜੋ ਪੋਟੈਸੀਅਮ ਜ਼ਿਆਦਾ ਕੰਟਰੋਲ ਕਰ, ਤੇ ਬਾਕੀ ਦੇ ਨਿਊਟ੍ਰੀਐਂਟ ਵੀ ਚਾਹੀਦੇ ਆ ਬੈਲੈਂਸ ਦੇ ਲੈਵਲ। ਠੀਕ ਹੈ। ਸੋ ਮੇਨ ਜਿਹੜਾ ਹੁਣ ਫੋਕਸ ਫਿਰ ਪੋਟੈਸ਼ੀਅਮ ਤੇ ਹੋਣਾ ਚਾਹੀਦਾ। ਹੁਣ ਉਹ ਪੋਟੈਸੀਅਮ ਤੇ ਹੋ ਗਿਆ। ਫਿਰ ਕਈ ਗੱਲਾਂ ਆਪਾਂ ਦੇਖਦੇ ਹਾਂ ਵੀ ਜਦੋਂ ਬੂਟਿਆਂ ਦੇ ਵਿੱਚ ਖੇਤਾਂ ਦੇ ਵਿੱਚ ਸਟ੍ਰੈਸ ਹੈਗੀ ਆ, ਨਾ ਸਟ੍ਰੈਸ ਹੈਗਾ ਕਿੱਦਾਂ ਕਿ ਜਾਣੀ ਦੀ ਤੁਸੀਂ ਆਪਾਂ ਅੱਗੇ ਵੀ ਕਾਫੀ ਗੱਲਾਂ ਕੀਤੀਆਂ, ਆਈ ਥਿੰਕ ਡੀਪ ਹੋਰ ਵੀ ਕਰਨ ਦੀ ਲੋੜ ਹੈ ਨਾ। ਸੋਇਲ ਦੇ ਵਿੱਚ ਜਿੰਨਾ ਚਿਰ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਪਾਣੀ ਕਿੰਨਾ ਲਾਉਣਾ, ਹੈ ਨਾ, ਜੇ ਜਾਂਦੀ ਆਉਣੀ ਵੀ ਹੁਣ ਜੀ ਅਸੀਂ ਲਾ ਦਈਏ 24 ਘੰਟੇ ਚਾਹੇ 32 ਘੰਟੇ, ਕੋਈ 48 ਘੰਟੇ ਲਾਉਂਦਾ, ਉਹ ਟਾਈਮ ਨਹੀਂ ਮੈਟਰ ਕਰਦਾ। ਮੈਟਰ ਕੀ ਕਰਦਾ ਗਾ ਕਿ ਤੁਹਾਡਾ ਜਿੱਥੇ ਤੁਹਾਡੀ ਜੜ ਆ ਬੂਟੇ ਦੀ ਗਾਮਾਂ ਦੀ ਹੈਗੀ ਆ, ਚਲੋ 8 ਤੋਂ 16 ਇੰਚ ਤੱਕ, 1.5 ਫੁੱਟ ਤੱਕ ਉੱਥੇ ਕਿ ਜੜ ਰਹਿ ਜਾਂਦੀ। ਠੀਕ ਹੈ। ਤੇ ਉਸ ਲੈਵਲ ਤੇ ਪਾਣੀ ਨਿਊਟ੍ਰੀਐਂਟ ਲੈਵਲ ਕਿੰਨੇ ਆ ਉਹਦੇ ਅਸੀਂ ਵੀ ਕਿੰਨਾ ਕੁ ਉੱਥੇ ਹੋਲਡ ਹੁੰਦਾ, ਉਹਦੇ ਡਿਪੈਂਡ ਕਰਦਾ ਵੀ ਜਿਹੜਾ ਉਹਦੇ ਹੇਠਾਂ 1, 2, 3 ਫੁੱਟ ਤੇ ਜਾਣੀ ਦੀ ਤੁਹਾਡੀ ਮਿੱਟੀ ਕਿੱਦਾਂ ਦੀ ਆ। ਹੁਣ ਕਈ ਵਾਰੀ ਕਈ ਥਾਵਾਂ ਤੇ ਸੋਡੀਅਮ ਨੂਣ ਬਹੁਤ ਆ, ਹੈ ਨਾ, ਉਹਦੇ ਲਈ ਜਿਪਸਮ ਬਹੁਤ ਪਾਈ ਜਾਂਦੀ ਆ। ਪਹਿਲਾਂ ਜਿਪਸਮ ਬਹੁਤ ਕੰਮ ਕਰਦੀ ਆ, ਹੈ ਨਾ, ਜਦੋਂ ਪਹਿਲਾਂ ਪਾਵੋ, ਕਿਉਂ ਸੋਡੀਅਮ ਹੁੰਦਾ ਤੇ ਉਹ ਜਿਹੜੀ ਜਾਂਦੀ ਉਹ ਕੈਲਸ਼ੀਅਮ ਆ ਉਹ ਬਾਈਂਡ ਜਦੋਂ ਹੋ ਜਾਂਦੀ ਆ, ਉਹ ਕਿਤੇ ਜਾਂਦੀ ਨਹੀਂ ਗਰਾਊਂਡ 'ਚ ਨਾ, ਜਾਣੀ ਦੀ ਡਲੇ ਜੇ ਬਣੇ ਉੱਥੇ ਹੀ ਪਈ ਰਹਿੰਦੀ ਆ, ਪੱਥਰ ਬਣ ਜਾਂਦਾ, ਵੱਧ ਜਾਂਦਾ। ਜੇ ਬਾਇਓਕਾਰਬੋਨੇਟ ਨਾਲ ਪੱਥਰ ਬਣ ਜਾਂਦਾ, ਫਿਰ ਜਦੋਂ ਪਾਣੀ ਲਾਉਂਦੇ ਆ ਉਹ ਸੁੱਕਦਾ ਵੀ ਛੇਤੀ ਆ, ਡਰੇਨ ਵੀ ਛੇਤੀ ਹੁੰਦਾ ਗਾ, ਤੇ ਉਹਦੇ ਨਾਲ ਜੜ੍ਹਾਂ 'ਚ ਵੀ ਬਿਮਾਰੀਆਂ ਜ਼ਿਆਦਾ ਲੱਗਦੀਆਂ, ਕਿਉਂ, ਤੇ ਉਹ ਸੁੱਕਦਾ ਜਿੱਥੇ ਜਾਂਦੀ ਮਿੱਟੀ ਜਾਂ ਥੋੜ੍ਹਾ ਜਿਹਾ ਉਹ ਪ੍ਰੋਬਲਮਾਂ ਨਹੀਂ ਆ, ਉਹ ਭਾਵੇਂ ਤੁਸੀਂ ਹਫ਼ਤੇ ਬਾਅਦ 2 ਹਫ਼ਤਿਆਂ ਬਾਅਦ ਪਾਣੀ ਲਾ ਦਿਓ, ਉਹ ਮਿੱਟੀ ਦੇ ਵਿੱਚ ਉਹ ਸਿੱਲ ਰਹਿੰਦੀ ਆ। ਜਿੱਥੇ ਉਹ ਨੂਣ ਆ, ਬਾਇਓਕਾਰਬਨੇਟਸ ਆ, ਉਹ ਤੁਹਾਨੂੰ ਹਰ ਤੀਜੇ ਦਿਨ ਚੌਥੇ ਦਿਨ ਪਾਣੀ ਲਾਉਣਾ ਹੀ ਪੈਂਦਾ। ਕਈਆਂ ਨੂੰ ਤਾਂ ਐਵਰੀ ਅਦਰ ਡੇ ਲਾਉਣਾ ਪੈਂਦਾ, ਕਿਉਂ, ਉਹ ਥੋੜ੍ਹਾ ਟਾਈਮ ਲਈ ਲਾਓ, ਗਿੱਲੇ ਜੇ ਰੱਖੋ, ਪਰ ਅਖੀਰ ਦੇ ਵਿੱਚ ਉਹ ਤੁਹਾਡੇ ਨਾਲ ਨਾ ਕੈਚਅਪ ਹੋ ਜਾਂਦੇ ਆ ਕਿ ਬੂਟੇ ਫਿਰ ਉਹ ਘਟਦੇ ਯੀਲਡਾਂ ਘਟੀ ਜਾਂਦੀਆਂ ਹੈਗੀਆਂ, ਤੇ ਉਹਦੇ ਨਾਲ ਬੂਟਿਆਂ 'ਤੇ ਸਟ੍ਰੈਸ ਵੀ ਆਉਂਦੀ ਆ। ਜਿਹੜਾ ਅਗਲੇ ਸਾਲ ਦਾ ਕ੍ਰਾਪ ਆ ਉਹ ਇੰਪੈਕਟ ਹੋਣਾ ਸ਼ੁਰੂ ਹੋ ਜਾਂਦਾ। ਜੇ ਆਪਾਂ ਕਹੀਦਾ ਕੋਈ ਫਾਰਮਰ ਆ ਵੀ ਜਾਣਦੀ ਉਹ ਮਿਹਨਤ ਘੱਟ ਕਰਦਾ, ਮਿਹਨਤ ਦੀ ਕੋਈ ਗੱਲ ਨਹੀਂ ਗੀ ਇੱਥੇ, ਸਭ ਮਿਹਨਤ ਇੱਕੋ ਜਿਹੀ ਕਰਦੇ ਆ। ਫਰਕ ਆ ਵੀ ਜਾਂਦੀ ਤੁਹਾਡਾ ਪਾਣੀ ਤੇ ਮਿੱਟੀ ਕਿਹੜੇ ਥਾਂ ਤੇ ਕਿੱਦਾਂ ਦਾ ਹੈਗਾ ਗਾ। ਜਿਨ੍ਹਾਂ ਦੇ ਲੱਕੜੀ ਚੰਗਾ ਗਾ ਉਹਨਾਂ ਦੀ ਯੀਲਡ ਜ਼ਿਆਦਾ ਆ ਜਾਂਦੀ ਆ, ਉਹਨੇ ਵੀ ਉਹ ਚੰਗੇ ਫਾਰਮਰ ਆ, ਕੋਈ ਬੈਟਰ ਪ੍ਰੈਕਟਿਸ ਕਰਦੇ ਆ। ਸਿਰਫ ਜਾਣਦੀ ਉਹ ਉਹਨਾਂ ਦਾ ਥਾਂ ਹੀ ਉੱਦਾਂ ਦਾ
ਵੀ ਜਿਹੜਾ ਉਹਨਾਂ ਨੂੰ ਸੂਟ ਕਰਦਾ ਗਾ, ਤੇ ਦੂਸਰੇ ਥਾਂ ਤੇ ਜਾਓ ਉਹਦੇ ਰਿਜ਼ਲਟ ਟੋਟਲੀ ਆਪੋਜ਼ਿਟ ਹੋ ਜਾਂਦੇ ਆ। ਸੋ ਉਹਦਾ ਤਾਂ ਮੇਨ ਇਹ ਆ ਵੀ ਜਦੋਂ ਸਟ੍ਰੈਸ ਦੇ ਵਿੱਚ ਟਰੀ ਆਉਂਦੇ ਆ, ਉਹਨੂੰ ਸਟ੍ਰੈਸ 'ਚੋਂ ਕੱਢਣ ਲਈ ਬਹੁਤ ਟਾਈਮ ਲੱਗਦਾ, ਸਾਲਾਂ ਬੱਧੀ ਲੱਗ ਜਾਂਦੇ ਆ, ਹੈ ਨਾ। ਜਿੱਦਾਂ ਆਪਾਂ ਹੁਣ ਬੰਦੇ ਦੇ ਕਹੀਦਾ ਵੀ ਸਟ੍ਰੈਸ ਆਈ ਵੀ ਆ, ਹੈ ਨਾ, ਦੇਖਣ ਨੂੰ ਤਾਂ ਠੀਕ ਲੱਗਦਾ, ਤੁਰਿਆ ਫਿਰਦਾ ਗਾ, ਪਰ ਸਟ੍ਰੈਸ ਬਹੁਤ ਆ ਦਿਮਾਗ ਦੇ ਵਿੱਚ। ਉਹ ਫੁੱਲੀ ਆਪਰੇਸ਼ਨਲ ਨਹੀਂ ਕੰਮ ਕਰਦਾ ਗਾ, ਉਹਦੇ ਕਿਤੇ ਹਾਰਟ ਅਟੈਕ ਹੁੰਦਾ, ਕਿਤੇ ਕੋਈ ਹੁੰਦਾ, ਜਦੋਂ ਸੀਵੀਅਰ ਕੇਸਿਸ ਚਲੇ ਜਾਂਦੇ। ਬੂਟੇ ਹਾਂਜੀ। ਬੂਟੇ ਵੀ ਫਿਰ ਉਹ ਜਾਂਦੇ ਜਿਹੜੇ ਅਗਲੇ ਸਾਲ ਨੂੰ ਵੱਢ ਆਉਣੇ ਆ, ਹੋਰ ਆਉਣੇ ਆ ਸਾਈਜ਼, ਉਹ ਨਹੀਂ ਹੁੰਦੇ, ਉਹ ਸਿੱਟਣੇ ਸ਼ੁਰੂ ਕਰ ਦਿੰਦੇ ਆ। ਵੀ ਅਸੀਂ ਹੂੰ। ਇੰਨਾ ਕੀ ਕਰ ਸਕਦੇ ਆ, ਫਿਰ ਉਹ ਕਰਦੇ-ਕਰਦੇ ਹੌਲੀ-ਹੌਲੀ ਮਰਨੇ ਸ਼ੁਰੂ ਹੋ ਜਾਂਦੇ ਆ, ਸੁੱਕ ਹੂੰ। ਜਾਂਦੇ ਆ, ਹੈ ਨਾ। ਤੇ ਉਹਨਾਂ ਦੇ ਲਈ ਹਾਂ, ਫਿਰ ਉਹ ਵੀ ਆਪਦਾ ਦੇਖਣਾ ਪੈਣਾ ਵੀ ਜਾਂਦੀ ਜੇਬ 'ਚ ਇਜਾਜ਼ਤ ਕੀ ਦਿੰਦੀ ਆ ਕਿ ਅਸੀਂ ਕਿੰਨਾ ਕੁ ਉਹਨੂੰ ਜਾਣੀ ਦੀ ਖਰਚ ਕਰੀਏ ਉਹ ਚੀਜ਼ਾਂ ਨੂੰ ਅਵੋਇਡ ਕਰਨ ਦੇ ਲਈ। ਠੀਕ। ਪਰ ਸਭ ਤੋਂ ਜ਼ਰੂਰੀ ਤਾਂ ਇਹ ਆ ਕਿ ਇੰਨਾ ਖਰਚਾ ਨਹੀਂ ਆਉਂਦਾ, ਜਿਹੜਾ ਕਿ ਤੁਸੀਂ ਪਹਿਲਾਂ ਤੁਹਾਨੂੰ ਪਤਾ ਲੱਗ ਜੇ ਵੀ ਹੈ ਕੀ, ਬਿਮਾਰੀ ਕੀ ਆ, ਫਿਰ ਜੇ ਉਹਦਾ ਤੁਸੀਂ ਇਲਾਜ ਕਰਨਾ, ਨਹੀਂ ਕਰਨਾ, ਉਹ ਇੰਡੀਵਿਜੂਅਲ ਆਪਦੇ ਥਾਂ ਤੇ। ਉਹ ਬੰਦਾ ਆਪ ਦੇਖਦਾ ਵੀ ਹਾਂ ਖਰਚਾ ਕਰਨਾ, ਬਚਾਉਣਾ ਜਾਂ ਕਿੱਦਾਂ ਹੋਣਾ। ਜਸਵੀਰ ਭਾਜੀ, ਲਾਸਟ ਈਅਰ ਆਪਾਂ ਨੂੰ ਪਤਾ ਵੀ ਕਾਫੀ ਜ਼ਿਆਦਾ ਮੀਂਹ ਪਏ ਸੀ ਪਿਛਲੇ ਸੀਜ਼ਨ ਦੇ ਵਿੱਚ, ਬਜਟ ਦਾ ਵੀ ਕਾਫੀ ਰੌਲਾ ਰੱਪਾ ਰਿਹਾ। ਕੀ ਉਹਦੇ ਇਫੈਕਟ ਆਪਾਂ ਨੂੰ ਇਸ ਸੀਜ਼ਨ ਦੇ ਵਿੱਚ, ਇਸ ਹਾਰਵੈਸਟ ਤੋਂ ਪਹਿਲਾਂ ਜਾਂ ਅੱਜ ਇਸ ਸਾਲ ਦੀ ਪ੍ਰੋਡਕਸ਼ਨ ਦੇ ਵਿੱਚ ਨਜ਼ਰ ਆ ਰਹੇ? ਨਹੀਂ, ਉਹ ਡੈਫੀਨਿਟਲੀ ਰਿਜ਼ਲਟ ਤਾਂ ਬੈਟਰ ਆ ਰਹੇ ਆ, ਕਿਉਂ ਪਿਛਲੇ ਸਾਲ ਇੱਕ ਤਾਂ ਯੀਲਡ ਘੱਟ ਸੀ, ਬੂਟਿਆਂ ਦੇ ਸਟ੍ਰੈਸ ਨਹੀਂ ਆਇਆ। ਹੂੰ। ਐਤਕੀ ਜਦੋਂ ਮੀਂਹ ਜ਼ਿਆਦਾ ਪੈਂਦੇ ਸੀਗੇ, ਕਿਉਂ ਜਿਹੜਾ ਮੀਂਹ ਦਾ ਪਾਣੀ ਆ ਉਹ ਆਬਵੀਅਸਲੀ ਪਾਣੀ ਚੰਗਾ, ਕਲੀਨ ਵਾਟਰ ਆ। ਕਲੀਨ ਵਾਟਰ ਆ, ਉਹਦੇ ਵਿੱਚ ਕਲੀਨ ਦਾ ਮਤਲਬ ਕਿ ਉਹਦੇ ਵਿੱਚ ਨਾ ਹੀ ਇੰਨਾ ਨੂਣ ਹੁੰਦਾ ਤੇ ਨਾ ਹੀ ਇੰਨਾ ਬਾਇਓਕਾਰਬਨ, ਹੋਰ ਜਿਹੜੇ ਮਾੜੇ ਤੱਤ ਆ ਉਹ ਘੱਟ ਹੁੰਦੇ ਆ, ਘੱਟ ਹੁੰਦੇ। ਹੈ ਨਾ। ਉਹਦੇ ਨਾਲ ਜੇ ਜਾਂਦੀ ਉਹਨਾਂ ਨੂੰ ਪਾਣੀ ਕਲੀਨ ਮਿਲ ਜਾਂਦਾ, ਉਹਦੇ ਨਾਲ ਜੜ੍ਹਾਂ ਵੀ ਸਾਫ਼ ਹੋ ਜਾਂਦੀਆਂ, ਹੈ ਨਾ। ਉਹ ਫਿਰ ਕਰਾਪ ਲੱਗਦਾ ਬਹੁਤ ਆ। ਠੀਕ ਹੈ। ਜਿੱਥੇ ਤਾਂ ਮਿੱਟੀ ਤੇ ਪਾਣੀ ਚੰਗਾ ਗਾ, ਜਿਹੜੇ ਹੁਣ ਅਸੀਂ ਕਹਿੰਦੇ ਵੀ ਡਿੱਚ ਦਾ ਪਾਣੀ ਲੱਗਿਆ ਗਾ, ਹੈ ਨਾ, ਕੈਨਾਲ ਵਾਟਰ ਆ, ਕੈਨਾਲ ਵਾਟਰ ਦਾ ਜਾਂਦੀ ਉੱਥੇ ਖੇਤ ਤਾਂ ਹੀ ਸਰਵਾਈਵ ਕਰਦੇ। ਹੁਣ ਜੇ ਹੁਣ ਵੈਸਟ ਸਾਈਡ ਤੇ ਦੇਖੋ, ਹਿਊਰਨ ਹੋਇਆ ਏਰੀਆ, ਫਾਇਰਬਾਗ ਦਾ ਏਰੀਆ ਹੋ ਗਿਆ, ਇੱਥੇ ਮੋਸਟਲੀ ਡਿੱਚ ਦਾ ਪਾਣੀ ਆਉਂਦਾ ਤੇ ਜਿਹੜੀ ਬਦਾਮਾਂ ਦੀ ਯੀਲਡ ਆ ਉਹ 3000 ਤੋਂ 3500 ਪਾਉਂਡ ਤੱਕ ਕੱਢ ਲੈਂਦੇ ਆ ਕਿ ਜ਼ਮੀਨ ਤੱਕਦੀ ਆ। ਠੀਕ ਹੈ। ਜਿਹੜੇ ਸਾਲ ਡਰਾਊਟ ਆਏ ਸੀ, ਉਹਨਾਂ ਨੇ ਫਿਰ ਪੰਪ ਦਾ ਪਾਣੀ ਕਰਨਾ ਪਿਆ, ਉਹ ਖੇਤਾਂ ਦੀ ਯੀਲਡ 1500 ਤੋਂ 1700 ਪਾਉਂਡ ਰਹਿ ਗਈ ਸੀ। ਇੰਨੀ ਘੱਟ ਜਾਂਦੀ ਹੈ। ਇੱਕੇ ਸੀਜ਼ਨ 'ਚ ਇੰਨੀ ਘੱਟ ਗਈ ਆ ਕਿ ਜਾਂਦੀ ਉਹਨਾਂ ਦੇ ਜਿਹੜਾ ਵੀ ਇੰਪੈਕਟ ਮਾੜਾ ਪਿਆ ਗਿਆ, ਤੇ ਜੇ 2 ਸਾਲ ਹੋਰ ਰਹਿੰਦੇ ਉਹ ਉਦੋਂ ਵੀ ਘੱਟ ਜਾਣੀ ਸੀ, ਹੈ ਨਾ। ਹੌਲੀ-ਹੌਲੀ ਵੀ ਜਾਂਦੀ ਉਹ ਨਹੀਂ ਵੀ ਉਹ ਮਿੱਟੀ ਜਾਂਦੀ, ਉਹ ਇੰਨੀ ਪਾਣੀ ਨੇ ਖਰਾਬ ਕੀਤੀ ਵੀ ਆ। ਹਾਂ, ਉਹਦੇ ਲਈ ਜੇ ਤੁਸੀਂ ਟਰੀਟਮੈਂਟ ਕਰਨੀ ਆ, ਟਰੀਟਮੈਂਟਸ ਹੈਗੀਆਂ, ਸਭ ਚੀਜ਼ਾਂ ਦੇ ਇਲਾਜ ਹੈਗੇ ਆ, ਪਰ ਉਹਨਾਂ ਦੇ ਖਰਚੇ ਅੱਡੋ ਅੱਡ, ਹੈ ਨਾ। ਹੁਣ ਸਹੀ। ਜੇ ਆਪਾਂ ਪਾਣੀ ਦਾ ਦੇਖਿਆ ਸੀ, ਅਸੀਂ ਦੇਖਦੇ ਹਾਂ ਬਈ ਕਈ ਵਾਰੀ ਤੁਹਾਡਾ 2 ਫੁੱਟ ਤੇ ਪਾਣੀ ਬਹੁਤ ਲੀਚ ਹੋ ਰਿਹਾ, ਬਹੁਤ ਛੇਤੀ ਬਾਹਰ ਜਾਂਦਾ 3 ਤੇ। ਜੇ ਤੁਸੀਂ ਉੱਦਾਂ ਦੇ ਖੇਤਾਂ ਦੇ ਵਿੱਚ ਸੈਂਸਰ ਲਵਾਏ ਆ, ਡੇਟਾ ਹੈਗਾ, ਦੇਖ ਰਹੇ ਆ ਵੀ ਤੁਹਾਡੀਆਂ ਜੜ੍ਹਾਂ ਬੂਟੇ ਕਿੰਨਾ ਕੁ ਪਾਣੀ ਚੱਕ ਰਹੀਆਂ, ਹੈ ਨਾ, ਬਹੁਤ ਚੱਕ ਰਹੀਆਂ। ਇਸ ਵਾਸਤੇ ਜੜ ਨਾ ਜਿੱਥੇ ਉਹ ਮੈਂ ਤਾਂ ਆਪਦੇ ਦੇਖਦਾ ਹੁੰਦਾ ਵੀ ਜਿੱਥੇ ਲੱਗੇ ਹੋਏ ਆ ਨਾ, ਉਹ ਜਦੋਂ 8 ਇੰਚ ਤੋਂ ਲੈ ਕੇ 20 ਇੰਚ ਤੱਕ ਉੱਥੇ ਤਾਂ ਪਾਣੀ ਉਹ ਜਾਂਦੀ ਬਹੁਤ ਚੱਕ ਹੁੰਦਾ ਗਾ, ਹੇਠਾਂ ਵੀ ਤੁਹਾਡਾ ਵਾਟਰ ਟੇਬਲ ਭਰਿਆ ਗਾ, ਸਾਰਾ ਠੀਕ ਆ, ਹੈ ਨਾ। ਉਹ ਜੇ ਲਾਵੋ ਤੁਸੀਂ, ਉਹ 2-3 ਦਿਨ ਮਸਾਂ ਹੀ ਕੱਢਦਾ ਗਾ ਵੀ ਜਾਂਦੀ, ਉਹਦੀ ਇੰਨੀ ਅਪਟੇਕ ਬੂਟੇ ਪਾਣੀ ਚੱਕ ਰਹੇ। ਇਹ ਅਪਟੇਕ ਆ ਜਾਂ ਵੈਸੇ ਗਰਮੀ ਕਰਕੇ ਵੀ ਉੱਡੀ ਜਾਂਦਾ ਆ? ਉੱਡੀ ਵੀ ਜਾਂਦਾ, ਹੈ ਨਾ। ਵੈਪੋਰੇਸ਼ਨ ਵੀ ਨਾਲ ਹੀ ਆ? ਵੈਪੋਰੇਸ਼ਨ ਵੀ ਆ। ਹੁਣ ਆਪਾਂ ਕਈ ਇੱਥੇ ਹੁਣ ਟੈਸਟਿੰਗ ਕਰ ਰਹੇ ਆ ਆਪਣੇ ਖੇਤ ਦੇ ਵਿੱਚ, ਹੈ ਨਾ। ਹੋਪਫੁਲੀ ਸਾਰਿਆਂ ਨੂੰ ਦਿਖਾਵਾਂਗੇ, ਕਈ ਚੀਜ਼ਾਂ ਤੇ ਚੱਲ ਰਹੀ ਆ। ਇੱਕ ਤਾਂ ਹੈਗੇ ਵੀ ਜਿਹੜੇ ਅੰਡਰਗਰਾਊਂਡ ਡ੍ਰਿਪ ਸਿਸਟਮ, 2-3 ਡਿਫਰੈਂਟ ਟੈਕਨੋਲੋਜੀਜ਼ ਆਈਆਂ ਜਿਹੜੀਆਂ ਕਿ ਕੰਪੀਟ ਕਰਦੀਆਂ, ਹੈ ਨਾ। 2 ਤਰ੍ਹਾਂ ਦੇ ਮਾਈਕਰੋ ਡ੍ਰਿਪਰਸ ਆ ਜਿਹੜੇ ਗਰਾਊਂਡ 'ਚ ਚਲੇ ਜਾਂਦੇ ਆ, ਸਪ੍ਰਿੰਕਲਰ ਪਾਈਪਾਂ ਵੀ ਉੱਦਾਂ ਦੀਆਂ ਬਣ ਗਈਆਂ। ਇੱਕ ਹੋਰ ਵੀ ਡਿਜ਼ਾਈਨ ਹੈਗਾ ਨਾਲ ਦੀ ਕੱਢ ਦਿੰਦੇ ਆ, ਤੇ ਉਹ ਸਾਰੀਆਂ ਜਾਣੀ ਪਾਣੀ ਸੇਵਿੰਗ ਦੇ ਲਈ ਬਣੀਆਂ ਵੀਆਂ। ਕੋਈ ਕਹਿੰਦਾ 50% ਸੇਵ ਕਰਦਾ, ਕੋਈ 70-80 ਵੀ ਕਲੇਮ ਕਰਦਾ। ਪਰ ਜੇ ਤੁਸੀਂ 20-25 ਵੀ ਕਰਦੇ ਹੋ, ਬਹੁਤ ਜਾਂਦੀ, ਉਹਦੇ ਨਾਲ ਬਿਜਲੀ ਦਾ ਬਿੱਲ ਘੱਟ ਜਾਂਦਾ ਤੇ ਬੂਟਿਆਂ ਦੀ ਜਿਹੜੀ ਹੈਲਥ, ਓਵਰਆਲ ਹੈਲਥ ਆ ਉਹ ਬਹੁਤ ਵੱਧ ਜਾਂਦੀ।
ਠੀਕ ਹੈ ਜੀ। ਤੇ ਉਹੀ ਜਾਂਦੀ ਅੱਡੋ ਅੱਡ ਤਰੀਕੇ ਆ, ਫਿਰ ਕਈ ਇੱਕ ਇਹ ਹੈਗਾ ਵੀ ਜਾਂਦੀ ਜੇ ਤੁਸੀਂ ਪਾਣੀ ਖੂਹ ਦਾ ਹੀ ਆ, ਹੋਰ ਕੋਈ ਸੋਰਸ ਹੈ ਨਹੀਂ ਗਾ, ਹਨਾ, ਉਹਨੂੰ ਕਲੀਨ ਕਰਨ ਦੇ ਲਈ ਵੀ ਜਾਂਦੀ ਪਾਣੀ ਨੂੰ ਟੈਕਨੋਲੋਜੀਜ਼ ਹੈਗੀਆਂ ਗੀਆਂ, ਉਹ ਵੀ ਟੈਸਟਿੰਗ ਹੋ ਰਹੀ ਆ ਵੀ ਉਹ ਕਿੱਡੀ ਛੇਤੀ ਹੋ ਰਹੀਆਂ, ਹਨਾ, ਕਿ ਪਾਣੀ ਨੂੰ ਜਿਹੜਾ ਕਿ ਖਰਾਬ ਪਾਣੀ ਆਉਂਦਾ ਉਹ ਮਸ਼ੀਨ ਦੇ ਵਿੱਚ ਦੀ ਕੱਢ ਕੇ ਉਹੀ ਜਾਂਦੀ ਤੁਹਾਡਾ ਪਾਣੀ ਘਟਦਾ ਨਹੀਂ ਤੇ ਉਹਨੂੰ ਪਾਣੀ ਦੀ ਨਾ ਚੇਂਜ ਕਰ ਦਿੰਦੇ। ਠੀਕ ਹੈ। ਜਿਹੜਾ ਟਰੂ ਪਾਣੀ ਦਾ H2O ਆ, ਉਹ H2O ਹੀ ਬਣਾ ਦਿੰਦੇ ਆ। ਪਹਿਲਾਂ ਜਿਹੜਾ ਕਿ ਖੂਹ 'ਚੋਂ ਕੱਢੀ ਦਾ ਪਾਣੀ ਆ ਨਾ ਵੈਲਸ ਦੇ ਵਿੱਚੋਂ, ਹੂੰ, ਉਹ H2O ਹੈ ਨਹੀਂ ਗਾ, ਹਨਾ, ਜਿਹੜਾ ਕਿ ਕਲੀਨ ਪਾਣੀ ਕੀਤਾ ਜਾਂਦਾ। ਸੋ ਇਸ ਕਰਕੇ ਉਹਦੀ ਵੀ ਟੈਸਟਿੰਗ ਹੋ ਰਹੀ ਆ, ਹਨਾ, ਹੂੰ, ਤੇ ਅੱਡੋ ਅੱਡ ਕੇ ਐਟ ਦੀ ਐਂਡ ਜਿਹੜੇ ਕਿ ਅਸੀਂ ਜਦੋਂ ਕਾਰਪੋਰੇਟ ਫਾਰਮਿੰਗ ਕਹਿੰਦੇ ਆ ਨਾ, ਉਹਦਾ ਮਤਲਬ ਹੀ ਇਹ ਆ ਕਿ ਉਨਾ ਕੁ ਪਾਣੀ ਲਾਓ ਜਿੰਨੀ ਲੋੜ ਆ, ਪਾਣੀ ਉੱਦਾਂ ਦਾ ਲਾਵੋ ਜਿਹੜਾ ਚੰਗਾ ਹੋਊਗਾ, ਤੇ ਮਿੱਟੀ ਉਹ ਉਸੇ ਦੀ ਕਰੋ ਜਿਹੜੀ ਜਾਣਦੀ ਉਹਦੀ ਹੋਲਡਿੰਗ ਕਪੈਸਿਟੀ ਵੱਧ ਜੇ ਹਰ ਇੱਕ ਚੀਜ਼ ਦੀ। ਸੋ ਉਹਦੇ ਨਾਲ ਫਿਰ ਤੁਹਾਡਾ ਕੇਰਾਂ ਇਨਵੈਸਟਮੈਂਟ ਕਰਕੇ ਖਰਚੇ ਲੌਂਗ ਟਰਮ ਘੱਟ ਜਾਂਦੇ ਆ, ਪਹਿਲਾਂ ਇਨੀਸ਼ੀਅਲੀ ਜ਼ਿਆਦਾ ਹੁੰਦੇ। ਹੂੰ, ਹਨਾ, ਜੀ, ਤੇ ਜਿਹੜੀਆਂ ਵੱਡੀਆਂ ਕੰਪਨੀਆਂ ਉਹ ਇਹ ਸਾਰਾ ਕੁਝ ਕਰ ਰਹੀਆਂ ਤੇ ਉਹ ਪੈਸੇ ਬਚਾਉਂਦੀਆਂ, ਹੂੰ, ਹਨਾ। ਜੇ ਤੁਸੀਂ ਉਹਨਾਂ ਨਾਲ ਕੰਪੀਟ ਕਰਨਾ ਤੇ ਜੇ ਆਪਾਂ ਕਹਿੰਦੇ ਆ ਵੀ ਜਾਂਦੀ ਅਸੀਂ ਜੀ ਹੁਣ 36 ਘੰਟੇ ਪਾਣੀ ਲਾਤਾ, ਉਹਦਾ ਬਹੁਤ ਫਰਕ ਆ। ਉਹਦਾ ਹੂੰ, ਜਾਂਦੀ ਖਰਚ ਦਾ ਵੀ ਫਰਕ ਆ, ਯੀਲਡ ਦਾ ਵੀ ਫਰਕ ਆ, ਉਹ ਸਾਰੀਆਂ ਚੀਜ਼ਾਂ ਤੇ ਇਹ ਜਾਂਦੀ ਇੰਪੈਕਟ ਪੈਂਦੇ ਆ। ਹੂੰ। ਨਹੀਂ, ਬਿਲਕੁਲ। ਸੋ ਜਿਹੜੀ ਆਪਾਂ ਹੁਣ ਚਰਚਾ ਜਿਹੜੀ ਕਰ ਰਹੇ ਹਾਂ ਜਸਬੀਰ ਜੀ, ਇਹ ਆਲਮੋਸਟ ਆਪਾਂ ਦੇਖ ਸਕਦੇ ਹਾਂ ਵੀ ਸਾਰੀਆਂ ਹੀ ਜਿਹੜੀਆਂ ਨਟ ਕ੍ਰੌਪਸ, ਗ੍ਰੇਪਸ ਇਹਨਾਂ ਸਾਰਿਆਂ ਤੇ ਹੀ ਢੁੱਕਦੀਆਂ ਨੇ? ਨਹੀਂ, ਇਹ ਸਾਰੀਆਂ ਚੀਜ਼ਾਂ ਕੋਈ ਵੀ ਕਰਾਪ ਆ, ਹਨਾ, ਹੂੰ, ਜੇ ਤੁਸੀਂ ਦੇਖੋ ਜਾਣਦੀ ਹਰ ਇੱਕ ਜਿਹੜਾ ਬੂਟਾ, ਪਲਾਂਟ ਆ, ਹਨਾ, ਆਪਾਂ ਉਹਦੀ ਗਾਰਡਨਿੰਗ ਵੀ ਕਰਦੇ ਆ, ਉਹਦੇ ਵਿੱਚ ਵੀ ਸੇਮ ਹੀ ਚੀਜ਼ਾਂ ਆਉਂਦੀਆਂ, ਠੀਕ ਹੈ। ਹਨਾ। ਵੀ ਹੂੰ, ਜਾਣਦੀ ਦੇਖੋ ਜੈਨੇਟਿਕਲੀ ਜਿਹੜੀ ਕੋਈ ਸੀਡ ਆ, ਜਿਹੜੇ ਕੋਈ ਬੂਟੇ ਦੀ ਜੜ ਆ, ਉਹ ਮੈਕਸਿਮਮ ਬਹੁਤ ਪ੍ਰੋਡਿਊਸ ਕਰ ਲੈਂਦੀ ਹੈ। ਮੋਸਟਲੀ ਜਿਹੜੇ ਫਿਰ ਉਹ ਥਾਂ 'ਚ ਜਾਂਦੀ ਆ ਜਿੱਥੇ ਤੁਸੀਂ ਲਾਉਂਦੇ ਆ, ਉਹਦਾ ਇੰਪੈਕਟ ਪੈਣਾ ਸ਼ੁਰੂ ਹੋ ਜਾਂਦਾ, এনवायरमेंट ਦਾ ਇੰਪੈਕਟ ਸ਼ੁਰੂ ਹੋ ਜਾਂਦਾ ਤੇ ਉੱਥੇ ਫਿਰ ਇਹ ਜਿਹੜੇ ਰਿਜ਼ਲਟ ਆ ਘਟਣੇ ਸ਼ੁਰੂ ਹੋ ਜਾਂਦੇ। ਸੋ ਹੂੰ, ਜਿਹੜਾ ਮੇਨ ਤਾਂ ਇਹ ਚੀਜ਼ਾਂ ਹੈਗੀਆਂ ਗੀਆਂ ਕਿ ਜੇ ਤੁਸੀਂ ਆਪਦੀ ਪਾਣੀ ਤੇ ਮਿੱਟੀ ਤੇ ਜਿਹੜੇ ਤੁਹਾਡੇ ਬੂਟੇ ਕਿੱਦਾਂ ਦੇ ਆ, ਉਹਦੀ ਜੜ ਕਿੱਦਾਂ ਦੀ ਆ, ਰੂਟ ਸਿਸਟਮ ਜਿਹੜਾ, ਉਹ 3 ਚੀਜ਼ਾਂ ਨੂੰ ਤੁਸੀਂ ਜਾਣ ਕੇ ਜ਼ਰੂਰੀ ਜਾਣਨਾ ਚਾਹੀਦਾ ਤੇ ਉੱਥੋਂ ਫਿਰ ਇਹ ਸਾਰੀਆਂ ਚੀਜ਼ਾਂ ਕੰਟਰੋਲ ਹੁੰਦੀਆਂ। ਜੀ, ਜੀ। ਆਪਾਂ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਮੁੜਦੇ ਹਾਂ ਤੇ ਫਿਰ ਜਿਹੜਾ ਮੰਡੇਰਾ ਦੇ ਵਿੱਚ ਅੱਜ ਕੇਸ ਸੀਗਾ ਪਾਣੀ ਨੂੰ ਲੈ ਕੇ, ਉਸ ਉੱਤੇ ਵੀ ਆਪਾਂ ਜਿਹੜੀ ਉਹ ਗੱਲਬਾਤ ਜਿਹੜੀ ਉਹ ਕਰਦੇ ਹਾਂ। ਜੁੜੇ ਰਹਿਣਾ ਸਾਰੇ ਜਾਣੇ ਏਦਾਂ ਹੀ ਪੰਜਾਬੀ ਰੇਡੀਓ USA ਨਾਲ। ਅਪਡੇਟ ਫਾਰਮਿੰਗ ਪ੍ਰੋਗਰਾਮ ਚੱਲਦਾ ਰਹੇਗਾ। ਹੈਲੋ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਫਾਰਮਿੰਗ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਜਸਬੀਰ ਸਿੰਘ ਸਿੱਧੂ ਜੀ ਪੰਜਾਬੀ ਅਮਰੀਕਨ ਗਲੋਬਲ ਗਰੁੱਪ ਤੋਂ। ਜਸਬੀਰ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਰਾਜਕਰਮੀ ਜੀ ਸਤਿ ਸ਼੍ਰੀ ਅਕਾਲ ਜੀ। ਸੋ ਅਗਲੀ ਜਿਹੜੀ ਆਪਾਂ ਜਸਬੀਰ ਜੀ ਗੱਲ ਕਰਦੇ ਆ ਮਡੇਰਾ ਦੀ, ਮਡੇਰਾ ਦੇ ਵਿੱਚ ਪਾਣੀ ਦਾ ਜਿਹੜਾ ਮਸਲਾ ਲੰਮੇ ਚਿਰ ਤੋਂ ਚੱਲ ਰਿਹਾ ਹੈ। ਉੱਥੇ ਜਿਹੜੇ ਕਾਊਂਟੀ ਦੇ ਸੁਪਰਵਾਈਜ਼ਰਸ ਆ ਉਹਨਾਂ ਨੇ ਫੀਸ ਤੇ ਫਾਈਨਸ ਦਾ ਇੱਕ ਕਹਿ ਲਓ ਵੀ ਮੋਹਰੇ ਲਿਆਂਦਾ ਸੀਗਾ, ਪਲੇਟਫਾਰਮ ਜਿਹਾ ਕੀਤਾ ਸੀਗਾ ਵੀ ਇਦਾਂ ਇਦਾਂ ਅਸੀਂ ਕਰਨਾ ਆ। ਫਿਰ ਕਿਸਾਨ ਇਕੱਠੇ ਹੋਏ, ਉਹ ਅਦਾਲਤ ਦੇ ਵਿੱਚ ਗਏ, ਅਦਾਲਤਾਂ 'ਚ ਤਰੀਕਾਂ ਪਈਆਂ। ਅੱਜ ਵੀ ਅਦਾਲਤ ਦੇ ਵਿੱਚ ਇੱਕ ਜਿਹੜੀ ਤਰੀਕ ਸੀਗੀ ਇਸ ਬਾਬਤ ਵੀ ਫਾਈਨ ਤੇ ਫੀਸ ਜਿਹੜੀ ਆ ਉਹ ਹੋਣੀ ਚਾਹੀਦੀ ਆ, ਨਹੀਂ ਹੋਣੀ ਚਾਹੀਦੀ ਆ। ਤੁਸੀਂ ਅੱਜ ਉੱਥੇ ਮੌਜੂਦ ਸੀਗੇ, ਕੀ ਤੁਸੀਂ ਉੱਥੇ ਸੁਣਿਆ, ਕੀ ਤੱਥ ਜਿਹੜੇ ਉੱਥੇ ਹੋਏ, ਕੀ ਜ਼ਿਰਾ ਹੋਈ ਤੇ ਕੀ ਸਿੱਟਾ ਕੱਢਦੇ ਆਪਾਂ ਉਸ ਦੇ ਵਿੱਚ? ਹਾਂਜੀ ਰਾਜਕਰਨ ਵੀਰ, ਅੱਜ ਕਾਫੀ ਜਾਣੀ ਦੀ ਫਾਰਮਰਸ ਉੱਥੇ ਆਏ ਹੋਏ ਸੀਗੇ ਕੋਰਟ ਦੇ ਵਿੱਚ। ਇੱਕ ਤਾਂ ਇਹ ਵੀ ਖੁਸ਼ੀ ਆ ਕਿ ਜਾਣੀ ਦੀ ਅਸੀਂ ਕਿਸੇ ਟਾਪਿਕਸ ਤੇ ਯੂਨਾਈਟ ਹੋ ਜਾਂਦੇ ਆ ਇਕੱਠੇ, ਜਿੱਥੇ ਇੰਪੈਕਟ ਬਹੁਤ ਜ਼ਿਆਦਾ ਹੈਵੀ ਆ। ਉੱਥੇ ਆਪਣੇ ਪੰਜਾਬੀ ਵੀ ਫਾਰਮਰ ਸੀਗੇ, ਕੋਈ 30-35 ਸੀਗੇ, ਤੇ ਬਾਕੀ ਅਮਰੀਕਨ ਫਾਰਮਰ ਜਿਹੜੇ ਇੱਥੋਂ ਦੇ ਇਕੱਠ ਕਾਫੀ ਸੀਗਾ, ਤੇ ਉੱਥੇ ਮੀਡੀਆ ਵੀ ਕਵਰੇਜ ਕਰ ਰਿਹਾ ਸੀਗਾ, ਜਿਹੜਾ ਲੋਕਲ ਮੀਡੀਆ ਕਰਦਾ ਗਾ। ਤੇ ਅੱਜ ਦੇਖੋ ਜੋ ਪਾਣੀ ਦੇ ਇਸ਼ੂ ਆ, ਇਹ ਲੜਾਈ ਆ ਹਲੇ ਅਸੀਂ ਸ਼ੁਰੂਆਤ ਦੇ ਵਿੱਚ, ਤੇ ਕੇਸਿਸ ਹੋਰ ਵੀ ਹੁੰਦੇ ਰਹਿਣਗੇ। ਕਿਉਂ? ਪ੍ਰਾਪਰਟੀਜ਼, ਤੁਹਾਡੀ ਜਿਹੜੀ ਲਾਈਫ ਦੀ ਅਰਨਿੰਗਸ, ਜਨਰੇਸ਼ਨ ਦੀਆਂ ਅਰਨਿੰਗਸ ਐਡੀ ਛੇਤੀ ਕੋਈ ਛੱਡ ਕੇ ਪਾਸੇ ਨਹੀਂ ਹੋਣ ਲੱਗਿਆ। ਬਿਲਕੁਲ। ਪਰ ਚੈਲੰਜਸ ਉੱਥੇ ਹੀ ਆਉਂਦੇ ਆ ਬਈ ਉਹੀ ਬੰਦੇ ਆਉਂਦੇ ਜਿਨ੍ਹਾਂ ਤੇ ਇੰਪੈਕਟ ਪਿਆ, ਹੌਲੀ ਹੌਲੀ ਇੰਪੈਕਟ ਸਾਰਿਆਂ ਤੇ ਹੀ ਪੈਣਾ। ਇਸ ਲਈ ਇਨਕਰੇਜ ਤਾਂ ਇਹ ਕਹੀਦਾ ਵੀ ਭਾਈ ਤੁਸੀਂ ਆਵੋ, ਆ ਕੇ ਉੱਥੇ ਲੀਸਟ ਜੋ ਟਲੈਰੀ ਲੇਕ ਬੇਸਨ ਤੋਂ ਸ਼ੁਰੂ ਹੋਇਆ ਸੀ, ਹੌਲੀ ਹੁਣ ਉੱਧਰੋਂ ਪਿਕਸਲੀ, ਡਿਲਾਈਨੋ, ਅਰਲੀ ਮਾਰਟ ਉੱਧਰ ਆ ਰਿਹਾ ਗਾ। ਉਸ ਤੋਂ ਬਾਅਦ ਇੱਥੇ ਪੋਰਟਰਵੈਲ ਲਈ ਆਓ, ਕੀਵਾ 'ਚ, ਤੇ ਮਡੇਰੇ ਦੇ ਵਿੱਚ ਹੁੰਦਾ ਇਹਨਾਂ ਨੇ ਵੈਸਟ ਸਾਈਡ ਨੂੰ ਜਾਣਾ ਹੀ ਹੈ। ਹੁਣ ਇੱਕ ਦੋ ਚੀਜ਼ਾਂ ਹੈਗੀਆਂ। ਪਹਿਲਾਂ ਜਿਹੜਾ ਹੁਣ ਇਹ ਸਿਗਮਾ ਦਾ ਲਾ ਪੈਸ ਹੋਇਆ ਸੀ, ਹਾਂਜੀ, ਠੀਕ ਹੈ। ਤੇ ਪਹਿਲਾਂ ਤਾਂ ਜਾਣਦੀ ਕਿਸੇ ਨੇ ਵੀ ਕੋਈ ਟੈਨਸ਼ਨ ਪੇ ਨਹੀਂ ਕੀਤੀ, ਬਿਲਕੁਲ। ਤੇ ਹੁਣ ਫਿਰ ਉਹ ਸਟੇਟ ਨੇ ਜਾਣਦੀ ਮੈਂਡੇਟ ਕਰ ਦਿੱਤਾ ਵੀ ਹਰ ਇੱਕ ਕਾਉਂਟੀ ਨੂੰ ਆਪਦਾ ਤੁਸੀਂ ਕੰਟਰੋਲ ਕਰੋ। ਉਹਨਾਂ ਨੇ GSA ਬਣਾ ਲਏ, ਸਬ ਬੇਸਨ ਹੋ ਗਏ, ਸਬ ਬੇਸਨ 'ਚੋਂ GSAs ਆ ਗਏ। GSA ਦੇ ਜਿਹੜੇ ਜਾਣਦੀ ਉਹ ਦੱਸਦੇ ਵੀ ਕਿੰਨਾ ਫਾਈਨ ਆ, ਕਿੰਨਾ ਕੀ ਆ। ਹੁਣ ਜਿਹੜੀ ਮਡੇਰੇ ਦਾ ਸੀਗਾ, ਸਭ ਤੋਂ ਇਹ ਮੂਹਰਲੇ ਸੀ ਜਿੱਥੇ ਪਲਾਂਟੀਸ ਲੱਗੀਆਂ ਸੀਗੀਆਂ, ਮਡੇਰਾ ਜਿਹੜੇ ਬੋਰਡ ਆਫ ਸੁਪਰਵਾਈਜ਼ਰ ਨੇ, ਜਿਹੜਾ GSA ਨੂੰ ਉਹ ਮੈਨੇਜ ਕਰਦੇ ਸੀ, GSA ਨੂੰ ਦਿੱਤੀ ਸੀ ਸਾਰੀ ਅਥਾਰਟੀ। ਉਹਨਾਂ ਨੇ ਕਿਹਾ ਸੀ ਵੀ ਤੁਸੀਂ ਜਿਹੜੇ ਵਾਈਟ ਵਾਟਰ ਵਾਲੇ ਆ, ਜਿੱਥੇ ਇਕੱਲਾ ਹੀ ਜਾਣੀ ਦੀ ਖੂਹ ਦਾ ਪਾਣੀ ਆ, ਵਿੱਚ ਦਾ ਪਾਣੀ ਹੈ ਨਹੀਂ ਗਾ, ਵੀ ਉਹ ਪਾਣੀ ਕੱਢਦੇ ਆ, ਪਾਣੀ ਗਰਾਊਂਡ 'ਚ ਪਾਉਂਦੇ ਨਹੀਂ ਗੇ, ਵੀ ਉਹਨਾਂ ਨੂੰ ਕੱਢਣ ਤੇ ਉਹਨਾਂ ਦੀ ਪਲਾਂਟੀ $246 ਏਕੜ ਦੇ ਲੱਗਣ। ਤੇ ਫੇਰ ਜਾਣੀ ਦੀ ਉਸ ਤੋਂ ਬਾਅਦ ਕੋਈ ਲਿਮਿਟ ਜਾਂਦੀ ਅਸੀਂ ਕਰੀਏ, ਜਿਹੜਾ ਕਿ ਹੁਣ 11 ਇੰਚ ਆ, ਪਹਿਲਾਂ 25-26 ਸੀ, ਵੀ ਜੇ ਇਸ ਲਿਮਿਟ ਤੋਂ ਜ਼ਿਆਦਾ ਪਾਣੀ ਹਰ ਇੱਕ ਏਕੜ ਫੁੱਟ ਦੇ ਅਪ ਟੂ 500 ਤੱਕ ਜਾਂਦੀ ਏਕੜ ਫੁੱਟ ਪਾਣੀ ਦੇ ਪਲਾਂਟੀਆਂ ਲਾ ਸਕਦੇ। ਸੋ ਜਦੋਂ ਇਹ ਲਾ ਇਹਨਾਂ ਨੇ ਕੀਤਾ, ਇਹ ਫਿਰ ਇਲੈਕਸ਼ਨਸ ਕਰਾਉਂਦੇ ਆ, ਜਿਹਨੂੰ 218 ਇਲੈਕਸ਼ਨਸ ਕਿਹਾ ਜਾਂਦਾ। ਉਹ ਜਿਹੜੇ ਮੈਂਬਰ ਆ, ਜਿਹੜੇ ਫਾਰਮਰ ਆ, ਉਹ ਵੋਟਾਂ ਪਾਉਂਦੇ ਆ। ਵੋਟਾਂ ਪਾ ਕੇ ਤਾਂ ਜਾਣੀ ਦੀ ਉਹ ਕਹਿੰਦੇ ਆ ਵੀ ਇਹ ਲਾ ਪੈਸ ਹੋ ਗਿਆ ਕਿ ਨਹੀਂ ਹੋ ਗਿਆ। ਮਡੇਰੇ ਦੇ ਵਿੱਚ ਕੀ ਸੀ, ਉਹਨਾਂ ਨੇ ਬਿਨਾਂ ਕਿਸੇ ਦੱਸਣ ਤੋਂ ਉਹ ਬੈਲਟਸ ਉੱਦਾਂ ਭੇਜਤੇ, ਲਾ ਬਣਾ ਦਿੱਤਾ ਵੀ ਜੇ ਬੈਲਟ ਨਾ ਮੁੜ ਕੇ ਆਇਆ ਇਹਦਾ ਮਤਲਬ ਉਹ ਯੈਸ ਆ, ਵੀ ਹਾਮੀ 'ਚ ਹਾਂ ਗੀ, ਤੇ ਜੇ ਮੁੜ ਕੇ ਆ ਗਿਆ, ਕਿਸੇ ਨੇ ਨੋ ਕਰਤੀ ਤਾਂ ਫਿਰ ਨੋ ਗਿਣ ਲੈਂਦੇ ਆ। ਤੇ ਉਹਦੇ ਵਿੱਚ ਵੀ ਕਾਫੀ ਇਸ਼ੂਜ਼ ਆਉਂਦੇ ਸੀ। ਤੇ ਫਿਰ ਕਹਿੰਦੇ ਵੀ ਲਾ ਪੈਸ ਹੋ ਗਿਆ ਤੇ ਤੁਹਾਡੇ ਬਈ $246 ਏਕੜ ਪਿੱਛੇ ਤੁਸੀਂ ਫੀਸ ਦੇਵੋ। ਤੇ ਉਹ ਪ੍ਰਾਪਰਟੀ ਟੈਕਸਾਂ ਦੇ ਵਿੱਚ ਪਾਈ ਗਈ ਸੀ ਵੀ ਜੇ ਤੁਸੀਂ ਪ੍ਰਾਪਰਟੀ ਟੈਕਸ ਨਾ ਪੇ ਕਰੋਗੇ, ਤੁਹਾਡੇ ਖੇਤਾਂ ਤੇ ਲੀਨਸ ਲੱਗਣੀਆਂ ਸ਼ੁਰੂ ਹੋ ਜਾਣਗੀਆਂ।
ਹੁਣ ਤੁਸੀਂ ਦੇਖੋ ਵੀ ਇਹ ਕਾਸਟ ਤਾਂ ਬਹੁਤ ਜ਼ਿਆਦਾ ਹਾਈ ਆ। ਉਦੋਂ ਮੁੜ ਕੇ ਫਿਰ ਜਿਹੜੇ ਵਾਈਟ ਏਰੀਏ ਫਾਰਮਰਸ ਆ ਜਿਨ੍ਹਾਂ ਦੇ ਇੱਕ ਖੂਹ ਪਾਣੀ ਆ, ਉਹਨਾਂ ਨੇ ਕਿ ਇੱਕ ਉੱਥੇ ਕੋਲੀਸ਼ਨ ਬਣਾਈ ਸੀ। ਕੋਲੀਸ਼ਨ ਨੇ ਜਾਣੀ ਦੀ ਉਹਦੇ ਵਿੱਚ ਜਿੱਦਾਂ ਆਪਣੇ ਅਮਰੀਕ ਸਿੰਘ ਬਤਰਾ ਭਾਜੀ ਆ, ਹੈ ਨਾ, ਜਿਹੜੇ ਆਪਣੇ ਪੰਜਾਬੀਆਂ 'ਚੋਂ, ਹੋਰ ਤਾਂ ਕੋਈ ਨਹੀਂ ਗਾ। ਤੇ ਬਾਕੀ ਫਿਰ ਉਹ ਜਿਹੜੇ ਦੂਸਰੀ ਕਮਿਊਨਿਟੀ ਲੋਕ, ਉਹ ਇੱਕ ਕੋਲੀਸ਼ਨ ਤੇ ਉਹਨਾਂ ਨੇ ਲਾਸੂਟ ਫਾਈਲ ਕੀਤਾ ਸੀ ਮਡੇਰਾ ਕਾਉਂਟੀ ਦੇ ਉੱਪਰ। ਠੀਕ ਹੈ, ਕਾਉਂਟੀ ਦੇ ਉੱਤੇ। ਕਾਉਂਟੀ ਦੇ ਉੱਪਰ ਤੇ ਇਹਨਾਂ ਦਾ ਇਹ ਕਹਿੰਦੇ ਸੀਗੇ ਵੀ ਇਹ ਫੀਸ ਤੇ ਫਾਈਨ ਨਹੀਂ ਹੋਣੇ ਚਾਹੀਦੇ। ਇਹਨਾਂ ਨੇ ਇਹ ਕਹਿੰਦੇ ਸੀ ਹਾਂ ਵੀ ਫੀਸ ਤੇ ਫਾਈਨ ਜਿਹੜੇ ਤਰੀਕੇ ਆ ਵੀ ਇਹ ਨਹੀਂ ਹੋਣੇ ਚਾਹੀਦੇ, ਵੀ ਉਹ ਗਾਹਾਂ ਨਹੀਂ। ਇਹਨਾਂ ਤਾਂ ਜਾਂਦੀ ਜਿਹੜੀ ਮੇਨ ਲੜਾਈ ਸੀਗੀ ਵੀ ਜਿਹੜੇ ਉਹ ਕੇਸ ਲੜ ਰਹੇ ਆ ਵੀ ਉਹ ਕੇਸ ਠੀਕ ਨਹੀਂ ਗਾ, ਹੈ ਨਾ, ਵੀ ਜਿਹੜਾ ਉਹਨਾਂ ਨੇ ਪ੍ਰੋਸੀਜਰ ਯੂਜ਼ ਕੀਤੇ ਉਹ ਠੀਕ ਨਹੀਂ ਗਏ, ਹੈ ਨਾ। ਉਹਨਾਂ ਤੇ ਉਹ ਕੇਸ ਕੀਤਾ ਸੀਗਾ ਵੀ ਜਿਹੜੀ 218 ਦੀ ਇਲੈਕਸ਼ਨ ਕੀਤੀ ਉਹ ਇਲੈਕਸ਼ਨ ਠੀਕ ਨਹੀਂ, ਹੈ ਨਾ। ਤੇ ਉਹ ਮਡੇਰਾ ਕਾਉਂਟੀ ਨੇ ਤੇ ਜਦੋਂ ਲਾਸੂਟ ਹੁੰਦਾ ਗਾ, ਉਹਨਾਂ ਨੇ ਅੱਜ ਆ ਕੇ ਕਹਿੰਦੇ ਸੀਗੇ ਵੀ ਜਾਂਦੀ ਤੁਸੀਂ ਦੇਖੋ ਅੱਗੇ ਇੱਦਾਂ ਦੇ ਪ੍ਰੈਸੀਡੈਂਟ ਕੇਸਿਸ ਹੋ ਚੁੱਕੇ ਆ। ਜਿਹੜਾ ਸੁਪਰੀਮ ਕੋਰਟ ਦੇ ਉਹਨਾਂ ਨੇ ਆਧਾਰ ਤੇ ਕੀਤਾ ਸੀ, ਇੱਕ ਮਹਾਵੀ ਪਸਟੈਚਿਓ ਦਾ ਕੇਸ ਸੀਗਾ, ਠੀਕ ਆ, ਹੈ ਨਾ, ਜਿੱਥੇ ਆਲਰੇਡੀ ਅੱਜ ਤੋਂ 100 ਸਾਲ ਪਹਿਲਾਂ ਉਹਨਾਂ ਨੇ ਕਿਹਾ ਸੀਗਾ ਵੀ ਜਾਂਦੀ ਕਿੰਨਾ ਪਾਣੀ ਕੱਢ ਸਕਦੇ ਆ ਤੇ ਕਿੰਨਾ ਫਾਈਨ ਹੋਊਗਾ, ਹੈ ਨਾ। ਤੇ ਉਹ ਕੇਸ ਸੀਗਾ ਤੇ ਪਰ ਉੱਥੇ ਉਹ 218 ਦੀ ਇਲੈਕਸ਼ਨ ਉਦੋਂ ਨਹੀਂ ਸੀ ਹੁੰਦੀ, ਹੈ ਨਾ। ਤੇ ਫਿਰ ਇੱਕ ਸਿਟੀ ਆਫ ਸਰੀਟੋਸ ਆ, ਉੱਥੇ ਕੇਸ ਹੋਇਆ, ਹੈ ਨਾ, ਲਾਸ ਆਲਟੋਸ ਗੋਲਫ ਕੋਰਸ ਤੇ, ਜਿੱਥੇ 218 ਦੇ ਇੱਦਾਂ ਦੇ ਕਈ ਕੇਸਿਸ ਹੋ ਚੁੱਕੇ ਆ ਵੀ ਜਿਹੜੇ ਜਾਣੀ ਦੀ ਉਹਨਾਂ ਨੂੰ ਸਿਟੀ ਕਹਿੰਦੀ ਸੀ ਵੀ ਜਾਣੀ ਦੀ ਪਹਿਲਾਂ ਤੁਸੀਂ ਪੇ ਕਰੋ ਜਿਹੜੇ ਫਾਈਨਸ ਲੱਗੇ ਆ ਤੇ ਫਿਰ ਤੁਸੀਂ ਕੋਰਟ 'ਚ ਆ ਕੇ ਲੜੋ, ਹੈ ਨਾ। ਵੀ ਇਹ ਤੇ ਜਿਹੜੇ ਜਾਣੀ ਕੋਲੀਸ਼ਨ ਬਣੀ ਸੀ ਫਾਰਮਰ ਸੀ, ਉਹ ਕਹਿੰਦੇ ਵੀ ਜਾਣੀ ਅਸੀਂ ਸਾਡੇ ਕੋਲੇ ਪੈਸੇ ਹੈ ਨਹੀਂ ਪੇ ਕਰਨ ਨੂੰ, ਵੀ ਤੁਸੀਂ ਅਸੀਂ ਜਾਣੀ ਦੀ ਕੋਰਟ ਦੇ ਵਿੱਚ ਉੱਦਾਂ ਉਹਨਾਂ ਨੂੰ ਚੈਲੰਜ ਕਰਨਾ ਵੀ ਹਲੇ ਫੀਸ ਨਾ ਲਾਓ। ਜੇ ਅੱਜ ਫੀਸ ਲੱਗਦੀ ਆ, ਪਿਛਲੇ ਸਾਲ ਦੇ ਵੀ 246 ਸੀ ਤੇ ਐਰਕੀ ਦੇ ਵੀ ਹੋ ਜਾਣੇ ਆ $400-500 ਤੁਹਾਨੂੰ, ਜੇ ਉਹ ਕੇਸ ਜੱਜ ਉਹਨਾਂ ਦੇ ਫੇਵਰ 'ਚ ਕਰ ਦਿੰਦਾ ਕਾਉਂਟੀ ਦੇ, ਤੇ ਉਹ ਇੱਕਦਮ ਜਾਣੀ ਬਹੁਤ ਹਾਰਡਸ਼ਿਪ ਆਉਣੀ ਸੀ ਫਾਰਮਰਾਂ ਤੇ ਇੱਕਦਮ, ਹੈ ਨਾ। ਪਰ ਉਹ ਜੱਜ ਨੇ ਜਿੱਦਾਂ ਜਾਣਦੀ, ਮੈਂ ਇਹ ਆਪਣਾ ਲੀਗਲ ਸਿਸਟਮ ਇੰਨਾ ਚੰਗਾ ਹੈਗਾ ਗਾ ਕਿ ਜੱਜ ਦੀ ਜਿਹੜੀ ਲਾਸਟ ਵਰਡਿੰਗ ਸੀ ਨਾ, ਉਹ ਬਹੁਤ ਹੀ ਸੀਗੀ ਜਾਂਦੀ। ਉਹ ਕਹਿੰਦਾ ਵੀ ਦੇਖੋ ਮੈਂ ਵੀ ਟੈਕਸ ਪੇਅਰ ਦੀ ਮਨੀ ਤੇ ਜਿਹੜੀ ਆਉਂਦੀ ਆ ਉਹਨਾਂ ਨਾਲ ਮੈਂ ਐਮਪਲੋਈ ਹੁੰਦਾ, ਮੈਂ ਕੰਮ ਕਰਦਾ। ਜੱਜ ਨੇ ਸਿਰਫ ਇਹ ਕਿਹਾ ਵੀ ਇਉਂ ਨਹੀਂ ਵੀ ਕੋਈ ਜਿੱਤਿਆ ਹਾਰਿਆ ਅੱਜ, ਉਹਨਾਂ ਨੇ ਇਉਂ ਕਿਹਾ ਵੀ ਤੁਸੀਂ ਇਸ ਨੂੰ ਵੀ ਜਾਣੇ ਦੀ ਸਿਟੀ ਨੂੰ ਤੁਸੀਂ ਹੋਰ ਲਿਖ ਕੇ ਦੇਵੋ। ਉਹਨਾਂ ਦਾ ਮੇਨ ਜਿਹੜਾ ਇਸ਼ੂ ਸੀਗਾ ਉਹ ਸੀਗਾ ਵੀ ਜਾਣੀ ਦੀ ਇੱਕ ਤਾਂ ਜਿਹੜੀ ਕੋਈ ਕੋਲੀਸ਼ਨ ਬਣਾਈ ਆ ਉਹ ਲਾਸੂਟ ਨਹੀਂ ਫਾਈਲ ਕਰ ਸਕਦੀ, ਤੇ ਦੂਸਰਾ ਉਹ ਕਹਿੰਦੇ ਸੀਗੇ ਬਈ ਲਾਸੂਟ ਸਤੰਬਰ 'ਚ ਫਾਈਲ ਕੀਤਾ ਸੀ, ਜਿਹੜੇ ਬੰਦੇ ਨੇ ਆਲਰੇਡੀ ਪੇ ਕਰਤੇ ਸੀਗੇ, ਇੱਕ ਬੰਦੇ ਨੇ ਜਿਹੜਾ ਕੋਲੀਸ਼ਨ ਦਾ ਮੈਂਬਰ ਸੀ, ਤੇ ਉਹਦਾ ਨਾਂ ਫਿਰ ਐਡ ਕੀਤਾ ਉਹਦੇ ਬਿਹਾਫ ਤੇ ਜਾ ਕੇ ਦਸੰਬਰ 'ਚ, ਵੀ ਉਹ ਤੁਸੀਂ ਇੱਦਾਂ ਐਡ ਨਹੀਂ ਕਰ ਸਕਦੇ ਲੀਗਲੀ ਜਾਣਦੀ। ਆਹ ਜਿਹੜੇ ਡਿਫਰੈਂਟ ਟੈਕਸ ਕੋਡ ਆ ਇਹਨਾਂ ਦੇ ਵਾਇਲੇਸ਼ਨਸ ਹੋਈਆਂ, ਵੀ ਇਹ ਜਿਹੜਾ ਕੇਸ ਆ ਤੁਹਾਨੂੰ ਬਾਹਰ ਕੱਢਣਾ ਚਾਹੀਦਾ ਕੋਰਟ 'ਚ। ਵੀ ਦੁਬਾਰਾ ਕਾਉਂਟੀ ਕਹਿ ਰਹੀ ਸੀ ਵੀ ਇਹ ਕੇਸ ਬਾਹਰ ਸਿੱਟ ਦਿੱਤਾ ਜਾਵੇ, ਤੇ ਉਹਦੇ ਵਿੱਚ ਇਹ ਕਹਿ ਰਹੇ ਸੀ ਵੀ ਕੋਲੀਸ਼ਨ ਡਾਇਰੈਕਟਲੀ ਨਹੀਂ ਕਰ ਸਕਦੀ। ਸੋ ਉਹ ਬੰਦੇ ਦਾ ਨਾਮ ਵਿੱਚ ਐਡ ਹੋ ਗਿਆ ਜਾਂ ਕਿੱਦਾਂ ਹੋਣਾ? ਫਿਰ ਉਹ ਜਿਹੜਾ ਜੱਜ ਸੀ ਉਹਨੇ ਕਾਫੀ ਜਾਣੀ ਦੀ ਉਹਨਾਂ ਨੇ ਵੀ ਕੁਐਸਚਨ ਕੀਤੇ, ਮੇਨਲੀ ਜੱਜ ਨੇ ਹੀ ਕੁਐਸਚਨ ਕੀਤੇ ਵੀ ਜਿਹੜੇ ਬਈ ਹਾਂ ਮੰਨਦੇ ਆ ਵੀ ਜਾਣੀ ਦੀ ਇਹਨਾਂ ਨੇ ਕੋਲੀਸ਼ਨ ਨਹੀਂ ਕਰ ਸਕਦੀ, ਪਰ ਐਟ ਦੀ ਐਂਡ ਵੀ ਤੁਸੀਂ ਕਿੰਨਾ ਤੁਹਾਡੇ ਕੋਲੇ ਡੇਟਾ ਹੈਗਾ, ਕਿੰਨੇ ਲੋਕਾਂ ਨੇ ਪੇ ਕੀਤੇ ਆ, ਹੈ ਨਾ, ਤੁਹਾਡੇ ਕੋਲੇ ਵੀ ਡੇਟਾ ਹੋਊਗਾ ਬਈ ਉਹ ਜੇ ਫਿਰ ਅਖੀਰ ਦੇ ਵਿੱਚ ਉਹਨੇ ਜੱਜ ਨੇ ਕਿਹਾ ਵੀ ਹਾਂ ਇਹ ਐਡ ਕਰ ਸਕਦੇ ਆ, ਤੁਸੀਂ ਵੀ ਐਡ ਹੋਰ ਚੀਜ਼ਾਂ ਕਰ ਸਕਦੇ ਆ, ਲਾਸੂਟ 'ਚ ਇਹ ਵੀ ਕਰ ਸਕਦੇ ਆ, ਹੈ ਨਾ। ਤੇ ਵੀ ਤੁਸੀਂ ਅਮੈਂਡ ਕਰਕੇ ਇਹਨੂੰ ਜਾਣੀ ਦੀ ਭੇਜੋ ਕੋਲੀਸ਼ਨ ਕੋਲੇ, ਕੋਲੀਸ਼ਨ ਜਾਣੀ ਦੀ। ਪਰ ਉਹਦੇ ਵਿੱਚ ਨਾ ਜਿਹੜੀਆਂ ਟੈਕਨੀਕੀ ਗੱਲਾਂ ਉੱਥੇ ਫਿਰ ਜੱਜ ਨੇ ਕਾਫੀ ਫੋਕਸ ਕੀਤਾ। ਮੈਂ ਵੀ ਥੋੜਾ ਜਿਹਾ ਪ੍ਰੋਸੀਡਿੰਗ ਜਿਹੜੀਆਂ ਸੁਣ ਰਿਹਾ ਸੀਗਾ, ਤੇ ਮੈਂ ਦੇਖਿਆ ਸੀ ਜੱਜ ਪੁੱਛਦੇ ਸੀਗੇ ਵੀ ਸੰਵਿਧਾਨਿਕ ਤੌਰ ਦੇ ਉੱਤੇ ਤੁਹਾਨੂੰ ਇਹ ਦੱਸਣਾ ਪੈਣਾ ਵੀ ਤੁਸੀਂ ਆਈ ਥਿੰਕ ਉਹ ਜਿਹੜਾ 218 ਰੈਜ਼ੋਲੂਸ਼ਨ ਦੇ ਤਹਿਤ ਜਿਹੜੀਆਂ
ਇਹਨਾਂ ਨੇ ਉਹ ਬੈਲਟ ਜਿਹੜੇ ਘੱਲੇ ਸੀਗੇ, ਜਿਹੜੇ ਉਹ ਦੇਖਣ ਨੂੰ ਜੰਕ ਮੇਲ ਵਾਂਗੂ ਲੱਗਦੇ ਸੀਗੇ ਤੇ ਉਸ ਦੀ ਆੜ ਦੇ ਵਿੱਚ ਸੀਗੇ। ਸੋ ਕੌਂਸਟੀਟਿਊਸ਼ਨਲੀ ਉਹ ਕਹਿ ਰਹੇ ਸੀਗੇ ਵੀ ਤੁਹਾਨੂੰ ਇਹ ਚੀਜ਼ ਤਾਂ ਦੱਸਣੀ ਜਿਹੜੀ ਉਹ ਪੈਣੀ ਆ, ਪਰ ਕਾਫ਼ੀ ਉਹਨਾਂ ਨੇ ਕਾਫ਼ੀ ਖਿੱਚਿਆ ਕਹਿ ਸਕਦੇ ਆ ਵੀ ਕਾਉਂਟੀ ਨੂੰ। ਨਹੀਂ, ਕਾਉਂਟੀ ਨੂੰ ਕਾਫ਼ੀ ਖਿੱਚਿਆ ਉਹਨਾਂ ਨੇ, ਜਿੱਥੇ ਮੇਨ ਜੱਜ ਨੇ ਜਿੱਥੋਂ ਆਪਦੀ ਰੂਲਿੰਗਸ ਉਹ ਚੇਂਜ ਕਰਦੇ ਆ ਨਾ, ਉਹਦੇ 1-2 ਚੀਜ਼ਾਂ ਤੋਂ ਕਰਦੇ ਆ। ਜਿਹੜੀ ਕਾਉਂਟੀ ਆ ਉਹ ਕਹਿੰਦੀ ਸੀ ਜਾਂਦੀ GSA ਆ ਉਹ ਆਇਡੈਂਟਿਟੀ ਆ ਤੇ ਮਡੇਰਾ ਕਾਉਂਟੀ ਅੱਡ ਆ, ਹੈਨਾ। ਤੇ ਵੀ ਜਿਹੜੇ ਆਲਰੇਡੀ ਫਿਕਸ ਫੀਸ ਡਿਫਾਈਨ ਹੋਏ ਆ ਉਹ ਸਟੇਟ ਦੇ ਕੀਤੇ ਹੋਏ ਆ, ਹੈਨਾ। ਤੇ ਉਹ ਜਿਹੜੇ ਕੀਤੇ ਆ ਉਹ ਆਲਰੇਡੀ ਟੈਕਸ ਲਾ ਦੇ ਵਿੱਚ ਹੈਗੇ ਆ ਵੀ ਜਾਣਦੀ ਅਸੀਂ ਤਾਂ ਉਹੀ ਇੰਪੋਜ਼ ਕੀਤੇ। ਜੱਜ ਪੁੱਛ ਰਿਹਾ ਸੀਗਾ ਵੀ ਜਿਹੜਾ ਮੁਹਾਬੀ ਪਿਸਟੈਚੀਓ 'ਚ ਵੀ ਕੇਸ ਹੋਇਆ ਸੀ ਨਾ, ਜਿੱਥੇ ਜ਼ਿਆਦਾ ਅੜ ਰਹੇ ਸੀਗੇ, ਬਈ ਤੁਹਾਨੂੰ ਕਿੰਨਾ ਪਤਾ ਵੀ ਕਿੰਨੀਆਂ ਫੀਸਾਂ ਲਾਉਣੀਆਂ। ਫਿਰ ਇੱਕ ਬੋਰਡ ਸੁਪਰਵਾਈਜ਼ਰ ਨੇ, ਉੱਥੇ 2 ਗੱਲਾਂ ਹੋਈਆਂ। ਜਿਹੜਾ GSA ਸੀ ਉਹ ਇਹ ਵੀ ਕੁਐਸਚਨ ਆਇਆ ਬਈ ਜਦੋਂ ਜਿਹੜਾ ਕੋਲੀਸ਼ਨ ਦੇ ਵੱਲੋਂ ਵਕੀਲ ਸੀ ਉਹ ਕਹਿੰਦਾ ਵੀ ਦੇਖੋ ਜਿਹੜੀ GSA ਆ ਉਹ ਬੋਰਡ ਆਫ ਸੁਪਰਵਾਈਜ਼ਰ ਨੇ ਪੁਆਇੰਟ ਕੀਤੀ ਹੈ ਨਾ, ਇਹਦਾ ਮਤਲਬ ਉਹ ਇੱਕ ਆ, ਹੈਨਾ। ਸਟੇਟ ਦਾ ਤਾਂ ਉਹਦੇ ਵਿੱਚ ਆਉਂਦਾ ਨਹੀਂਗਾ, ਹੈਨਾ। ਦੂਸਰਾ ਉਹਦੇ ਜਿੱਥੇ ਗੱਲ ਆਉਂਦੀ ਸੀਗੀ ਵੀ ਜਾਣਦੀ ਇਹ ਇੱਕ ਤਾਂ ਵੀ ਜਾਣਦੀ ਉਹ ਇਹ ਇੱਕ ਆ। ਦੂਸਰਾ ਬਈ ਇੱਕ ਵਾਰੀ ਉਹਨਾਂ ਨੇ ਉਹਨਾਂ ਦੇ ਮਿੰਟਸ ਦੇ ਵਿੱਚ ਆਇਆ ਹੋਇਆ ਸੀਗਾ ਵੀ ਅਸੀਂ ਜਿਹੜੀਆਂ ਫੀਸ ਆ ਰੀਥਿੰਕ ਕਰਾਂਗੇ ਵੀ ਕਿੰਨੀਆਂ ਕਰਨੀਆਂ। ਉਹ ਕਹਿੰਦੇ ਵੀ ਜੇ ਉਦੋਂ ਰੀਥਿੰਕ ਕਰਦੇ ਸੀ ਉਦੋਂ ਬਾਅਦ ਕੀ ਹੋਇਆ, ਠੀਕ ਹੈ। ਵੀ ਜੇ ਜਾਣਦੀ ਮਡੇਰਾ ਕਾਉਂਟੀ ਨੂੰ ਆਪ ਹੀ ਨਹੀਂ ਪਤਾ ਵੀ ਕਿੰਨੀਆਂ ਅਸੀਂ ਫੀਸਾਂ ਲਾਉਣੀਆਂ, ਰੀਥਿੰਕ ਕਰਦੇ ਆ ਕਿੰਨਾ ਪਾਣੀ ਆ ਕਿੰਨਾ ਆਹਾਗਾ, ਬਈ ਫਿਰ ਤਾਂ ਹਲੇ ਜਾਣਦੀ ਕੇਸ ਬਣਦਾ ਨਹੀਂਗਾ। ਇਹ ਕੇਸ ਸ਼ੁਰੂਆਤ ਦੇ ਵਿੱਚ ਹੈਨਾ, ਵੀ ਜਾਣਦੀ ਤੁਸੀਂ ਦੋਨੇ ਜਾਣੇ ਪਹਿਲਾਂ ਜਾ ਕੇ ਡਿਫਾਈਨ ਕਰੋ ਡਿਫੈਂਸ ਤੇ, ਮੁੜ ਕੇ ਫਿਰ ਜਿਹੜਾ ਪਲੈਂਟਿਫ ਉਹ ਕੋਲੀਸ਼ਨ ਵਾਲੇ ਆ ਵੀ ਇਹ ਤੇ ਹੋਰ ਕੰਮ ਕਰੋ, ਕੰਮ ਕਰਕੇ ਫਿਰ ਵਾਪਸ ਆ, ਹੈਨਾ। ਇੱਕ ਤਾਂ ਉਹਨੇ ਕਲੀਅਰ ਕਰ ਦਿੱਤੀ ਵੀ ਜਾਂਦੀ ਇੱਕ ਹਿਸਾਬ ਨਾਲ ਤਾਂ ਫਾਰਮਰਾਂ ਦੇ ਫੇਵਰ ਦੇ ਵਿੱਚ ਸੀ, ਵੀ ਜੱਜ ਨੇ ਇਹ ਨਹੀਂ ਰੂਲ ਕੀਤਾ ਕਿ ਮੈਂ ਇਹ ਕੇਸ ਹੀ ਥਰੂ ਆਊਟ ਕਰ ਦਿੱਤਾ। ਕਿਉਂ ਜਿਹੜਾ ਡਿਫੈਂਸ ਦਾ ਜਿਹੜਾ ਉਹਨਾਂ ਦਾ ਵਕੀਲ ਸੀ ਨਾ ਬਹੁਤ ਐਕਟਿਵ ਸੀ, ਬਹੁਤ ਉਹਨੇ ਜਾਣਦੀ ਕੇਸ ਚੰਗਾ ਪੁੱਟ ਅਪ ਕੀਤਾ ਸੀ। ਪਰ ਆਈ ਥਿੰਕ ਜਿਹੜੇ ਮੇਰੇ ਆਪ ਦੇ ਵਿਊ ਪਰਸਨਲੀ ਹੈਗੇ ਆ ਨਾ, ਇੱਕ ਤਾਂ ਵੀ ਜੱਜ ਕਮਿਊਨਿਟੀ ਚੋਂ ਆਉਂਦਾ ਗਾ, ਦੂਸਰਾ ਉਹਨੂੰ ਦੇਖ ਰਿਹਾ ਗਾ ਵੀ ਜਾਣਦੀ ਭਾਵੇਂ ਉਹ ਕਿੰਨਾ ਕਹਦੇ ਵੀ ਅਸੀਂ ਲੀਗਲੀ ਤਾਂ ਅਸੀਂ ਬੰਦਿਆਂ ਨੂੰ ਦੇਖਦੇ ਨਹੀਂ ਕਰਦੇ ਨਹੀਂ, ਉਹਦੇ ਵੀ ਇੰਪੈਕਟਸ ਕੀ ਹੋ ਰਹੇ ਆ। ਬਿਲਕੁਲ ਪੈਂਦਾ ਹੀ। ਜਦੋਂ ਫਿਰ ਜਾਂਦੀ ਅਸੀਂ ਇਕੱਠੇ ਹੋ ਕੇ ਸਾਰੇ ਜਾਂਦੇ ਆ, ਆਵਾਜ਼ ਉਠਾਉਂਦੇ ਆ, ਉਹਦੇ ਰਿਜ਼ਲਟ ਫਿਰ ਇਹ ਆ ਜਾਂਦੇ ਆ। ਕਿਉਂ ਭਾਈ ਹੋਰ ਡੇਟਾ ਲਿਆਓ, ਫਿਰ ਦੇਖੋ ਵੀ ਇਸ ਹਿਸਾਬ ਦੇ ਨਾਲ ਇਹ ਕੇਸ ਜਾਣੀ ਦੀ ਹੌਲੀ ਹੌਲੀ ਇੱਕਦਮ ਨਹੀਂ ਇਹ ਸੋਲਵ ਹੋਣ ਵਾਲੇ। ਫਿਰ ਜੱਜ ਦਾ ਇਹ ਵੀ ਕਹਿਣਾ ਸੀ, ਕਹਿੰਦਾ ਮੈਂ ਭਾਵੇਂ ਤੁਸੀਂ ਅੱਜ ਮੈਂ ਭਾਵੇਂ ਡਿਫੈਂਸ ਦੇ ਫੇਵਰ 'ਚ ਕਰਦੇ ਆ, ਚਾਹੇ ਮੈਂ ਕਰਦੇ ਆ ਪਲੇਂਟਿਫ ਦੇ ਫੇਵਰ ਦੇ ਵਿੱਚ, ਦੋਨਾਂ ਦੇ ਵਿੱਚੋਂ ਹੀ ਜਿਹਨੇ ਲਿਆ ਦੂਜੇ ਨੇ ਚੈਲੰਜ ਕਰ ਦੇਣਾ ਕੋਰਟ ਦੇ ਵਿੱਚ ਵੀ ਅੱਜ ਦੀ ਡਿਸੀਜਨ ਦਾ ਤਾਂ ਵੀ ਮਤਲਬ ਹੀ ਕੋਈ ਨਹੀਂ, ਹੈਨਾ। ਤੇ ਉਹ ਇਸ ਕਰਕੇ ਜਾਣਦੀ ਵੀ ਮੈਂ ਤੁਹਾਨੂੰ ਇਹ ਕਹਿੰਦਾ ਵੀ ਦੋਨੇ ਜਾ ਕੇ ਕੰਮ ਹੋਰ ਕਰਨ ਵਾਲਾ ਵੀ ਤੁਸੀਂ ਕਲੀਅਰਫਾਈ ਕਰੋ, ਹੈਨਾ। ਉਸ ਹਿਸਾਬ ਦੇ ਨਾਲ ਫਿਰ ਜਾਣਦੀ ਉਹਨੇ ਕੇਸ ਮੂਵ ਕਰ ਦਿੱਤਾ ਮੂਰ ਨੂੰ। ਤੇ ਇੱਕ ਗੱਲੋਂ ਇਹ ਵੀ ਚੰਗਾ ਗਾ ਕਿ ਇਹ ਸਾਰੇ ਨਾ ਪ੍ਰੈਸੀਡੈਂਟ ਹੁਣ ਜਿਹੜੀ ਜਿਹੜੇ ਆਪਾਂ ਹੈਨਫਰਡ ਉੱਥੇ ਵੀ ਜਾਂਦੇ ਆ ਬੇਸ, ਉਹਨਾਂ ਨੇ ਵੀ ਲਾਸੂਟ ਤਾਂ ਹੁਣ ਹਰ ਇੱਕ ਤੇ ਫਾਈਲ ਹੋਣਗੇ ਹੀ ਹੋਣਗੇ। ਜਿੱਥੇ ਫੀਸ ਤੇ ਫਾਈਨ ਆਉਣੀ ਹੈ ਉੱਥੇ ਪ੍ਰੋਬੇਸ਼ਨ 'ਚ ਜਾਣਾ ਜਾਂ ਜਿੱਥੇ ਵੀ ਇਹ ਸਭ ਕੁਛ ਹੋਣਾ ਇਹ ਹੋਣਾ ਹੀ ਹੋਣਾ। ਹਾਂ, ਨਹੀਂ ਹੁਣ ਜਿੱਦਾਂ ਸਟੇਟ ਕਹਿ ਰਹੀ ਹੈ ਨਾ ਵੀ ਜਾਣਦੀ ਸਟੇਟ ਸੋਲੂਸ਼ਨ ਨਹੀਂ ਦੇ ਰਹੀ ਕੋਈ, ਹੈਨਾ। ਉਹ ਇਉਂ ਕਹਿ ਰਹੀ ਆ ਵੀ ਜਾਣਦੀ ਪਾਣੀ ਨਹੀਂ ਕੱਢ ਸਕਦੇ ਜੀ, ਹੈਨਾ। ਪਰ ਜਿੱਥੇ ਹੁਣ ਪ੍ਰਾਪਰਟੀਜ਼ ਜਿਹੜੀਆਂ ਅੱਗੇ $30,000 ਨੂੰ ਏਕੜ ਹੁੰਦਾ ਸੀ, ਉਹ ਤਾਂ 2000 ਦੀਆਂ ਇਸ ਵਕਤ ਮਡੇਰਾ ਕਾਉਂਟੀ ਸਿੰਗਲ ਸੋਰਸ ਪਾਣੀ ਵਾਲੀਆਂ ਪ੍ਰਾਪਰਟੀਆਂ 10,000 ਤੋਂ ਹੇਠਾਂ ਆ ਚੁੱਕੀਆਂ। ਅੱਛਾ ਜੀ, ਇੰਨਾ ਮੰਦਾ ਹਾਲ ਹੋ ਗਿਆ। ਹਾਂ, ਨਹੀਂ ਉਹ ਇਦੋਂ ਵੀ ਹੇਠਾਂ ਜਾਣਗੀਆਂ। ਕਿਉਂ ਪਾਣੀ ਨਹੀਂ ਹੋਊਗਾ ਤਾਂ ਜਦੋਂ ਸਾਰਿਆਂ ਨੂੰ ਦੱਸਦਾ ਵੀ ਜੇ ਅਸੀਂ $1,000-1,500 ਸਾਨੂੰ ਸਿਰਫ ਪਾਣੀ ਦਾ ਹੀ ਦੇਣਾ ਪਿਆ ਤਾਂ ਵੀ ਅਸੀਂ ਜਾਣੀ ਦੀ ਕੋਈ ਇਹ ਚੋਂ ਪ੍ਰੋਫਿਟ ਤਾਂ ਨਿਕਲਣਾ ਹੀ ਨਹੀਂ, ਬੰਦ ਕਰਨੀ ਪੈਣੀ ਖੇਤੀ। ਪਰ ਬੰਦ ਕਰਨੀ ਨਹੀਂ, ਜਿਹੜੇ ਤੁਸੀਂ ਲੋਨਸ ਲਏ ਆ, ਇਕੁਇਪਮੈਂਟਾਂ ਲਈਆਂ, ਹੋਰ ਲਈਆਂ, ਵੀ ਉਹਦਾ ਕਰਨਾ ਕੀ ਆ। ਇਸ ਕਰਕੇ ਵੀ ਅਸੀਂ ਜਿਹੜਾ ਜਾਂਦੀ ਮੇਨ ਇਹ ਜਿਹੜੇ ਕੇਸਿਸ ਤੇ ਜਾਣਾ ਚਾਹੀਦਾ, ਸਾਰਿਆਂ ਨੂੰ ਸੁਣਨਾ ਚਾਹੀਦਾ। ਇਉਂ ਨਹੀਂ ਵੀ ਜੇ ਤੁਹਾਡੇ ਖੇਤ ਆਏ ਨਹੀਂ ਆਏ, ਹੈਨਾ,
ਹੁਣ ਜਿਹੜੇ ਇੰਪੈਕਟ ਹੋਏ ਸੀ ਟਲਹਿਰੀ ਲੇਕ ਬੇਸਿਨ ਤੇ, ਜਦੋਂ ਉਦੋਂ ਬਾਅਦ ਸਟੇਟ ਨੇ ਆਉਣਾ, ਸਟੇਟ ਕਿਸੇ ਦੀ ਨਹੀਂ ਸੁਣਦੀ, ਉਹ ਤਾਂ ਕਹਿੰਦੀ ਅਸੀਂ ਤਾਂ ਬੇਸਿਨ ਦੇਖਣਾ ਉੱਪਰੋਂ, ਪਾਣੀ ਦਾ ਲੈਵਲ ਚੈੱਕ ਕਰਨਾ ਉਹਨਾਂ ਨੇ ਤਾਂ। ਪਾਣੀ ਦਾ ਲੈਵਲ ਚੈੱਕ ਕਰਨਾ ਤੇ ਪਾਣੀ ਦੀ ਕੁਆਲਿਟੀ ਚੈੱਕ ਕਰਨੀ। ਜੇ ਤੁਸੀਂ ਉਹ ਮੀਟ ਨਹੀਂ ਕਰਦੇ ਤਾਂ ਸਾਰੇ ਹੀ ਉਹ ਫਾਈਨਸ ਤੇ ਲੱਗਣਗੇ। ਹੁਣ ਦੇਖੋ ਇੱਥੇ ਮੈਗਜ਼ਾ ਵਾਲੇ ਆਪਣੇ, ਆਪਾਂ ਕਈ ਵਾਰੀ ਰੌਲਾ ਪਾਇਆ ਹੈ ਨਾ, ਇੱਥੇ ਰੇਜ਼ਨ ਸਿਟੀ ਆ ਆਪਣੇ, ਬਹੁਤ ਲੋਕਾਂ ਦੇ ਖੇਤ ਆ, ਹੈ ਜੀ ਨਾ, ਜੀ। ਉਹ ਵੀ ਕਹਿੰਦੇ ਆ ਵੀ ਹੁਣ ਤੁਸੀਂ ਭਾਈ ਐਰਕੀ ਆਪਦੇ ਮੀਟਰ ਲਵਾਵੋ, ਹੈ ਨਾ। ਕਿਉਂ? ਉਹਨਾਂ ਨੇ ਸਿਗਮਾ ਤਾਂ ਹੀ ਪ੍ਰੂਵ ਹੋਇਆ ਕਿ ਮੀਟਰ ਲਾਓ, ਅਸੀਂ ਕੁਆਲਿਟੀ ਚੈੱਕ ਕਰਦੇ ਆ, ਹੈ ਨਾ। ਵੀ ਜੇ ਖੇਤਾਂ 'ਚ ਜਿਹੜੇ ਘਰ ਆ, ਤੁਸੀਂ ਉਹਨਾਂ ਬੰਦਿਆਂ ਨੂੰ ਇੰਨਾ ਜਾਣਦੀ ਅਨਸੇਫ ਪਾਣੀ ਪਿਆ ਰਹੇ ਆ, ਉਹਨਾਂ ਕੋਲੇ ਚੋਇਸ ਹੈ ਨਹੀਂ, ਹੈ ਨਾ। ਤੇ ਇਹ ਜਾਣਦੀ ਫਾਈਟਸ ਹੈਗੀਆਂ ਲੌਂਗ ਟਰਮ ਦੇ ਵਿੱਚ, ਤੇ ਆਪਾਂ ਨਾ ਇਹੀ ਰਿਕੁਐਸਟ ਕਰ ਸਕਦੇ ਆ ਵੀ ਜਿੰਨੇ ਵੀ ਸਾਡੇ ਫਾਰਮਰਸ ਹੈਗੇ ਆ, ਆਵੋ, ਆ ਕੇ ਜਾਣਦੀ ਘਰੇ ਬਹਿ ਕੇ ਨਹੀਂ ਕੁਝ ਬਣਨਾ ਪੈਣਾ, ਉੱਥੇ ਜਾਣਾ ਪੈਣਾ, ਹਿੱਸੇ 'ਚ ਪਾਉਣੇ ਪੈਣੇ ਆ, ਹੈ ਨਾ। ਜੇ ਜਾਓਗੇ ਤੁਹਾਨੂੰ ਵੀ ਪਤਾ ਲੱਗਦਾ, ਤੇ ਦੂਸਰੇ ਵੀ ਜਿਹੜੇ ਜਾਣਦੇ ਉਹਨਾਂ ਤੇ ਇੰਪੈਕਟ ਪੈਂਦਾ। ਜਿਹੜੀਆਂ ਹੀਅਰਿੰਗਸ ਇਹ ਪਹਿਲੀ ਨਹੀਂ, ਹਾਲੇ ਤਾਂ ਬਹੁਤ ਹੋਣੀਆਂ। ਹੁਣ ਜਿਹੜੀ ਸਟੇਟ ਆਈ, ਸਟੇਟਾਂ ਨਾਲ ਵੀ ਹੋਣੀਆਂ ਜਾਂਦੀ। ਇਹ ਕੇਸਿਸ ਜਿੰਨਾ ਚਿਰ ਸੁਪਰੀਮ ਕੋਰਟ ਰੂਲ ਨਹੀਂ ਕਰਦਾ, ਹੈ ਨਾ, ਉਹ ਹੁਣ ਇੱਕ ਆਈਡਾਹੋ ਦੇ ਵਿੱਚ ਕੇਸ ਆਇਆ ਸੀ, ਉੱਥੇ ਵੀ ਪਾਣੀ ਦੀ ਪ੍ਰੋਬਲਮ, ਪਾਣੀ ਦੀ ਤਾਂ ਦੁਨੀਆ 'ਚ ਪ੍ਰੋਬਲਮ ਆ। ਉਹਨਾਂ ਨੇ ਪਾਣੀ ਘੱਟ ਕਰ ਦਿੱਤਾ, ਅਗਲਿਆਂ ਦਾ ਕਰਾਪ ਹਲੇ ਮਿਡਲ 'ਚ ਸੀਗਾ। ਉਹਨੂੰ ਦੱਸੋ ਵੀ ਜਾਂਦੀ ਕਸੂਰ ਕਿਹਦਾ ਹੈ? ਸਟੇਟ ਆ ਕੇ ਕਹੂਗੀ ਨਹੀਂ ਜੀ ਅਸੀਂ ਤਾਂ ਪਾਣੀ ਦਾ ਲੈਵਲ ਸੀ, ਅਸੀਂ ਬੰਦ ਕਰ ਦਿੱਤਾ। ਅਗਲਾ ਕਹਿੰਦਾ ਵੀ ਮੇਰੀ ਤਾਂ ਇੰਨੀ ਇਨਵੈਸਟਮੈਂਟ ਹੋਈ ਆ, ਹੈ ਨਾ। ਸੋ ਇਹ ਜਿਹੜੇ ਨਵੇਂ-ਨਵੇਂ ਹੁਣ ਲਾਜ਼ ਆ, ਲੀਗਲ ਇਸ਼ੂਜ਼ ਆ, ਬਹੁਤ ਡੀਟੇਲ ਦੇ ਵਿੱਚ ਜਾ ਕੇ ਤੁਹਾਨੂੰ ਉੱਥੇ ਪਤਾ ਲੱਗਦਾ। ਉੱਥੇ ਬਹਿ ਕੇ ਹੀ ਪਤਾ ਲੱਗਦਾ ਕਿ ਜਿਹੜੀ ਜਾਂਦੀ ਬਾਡੀ ਲੈਂਗੁਏਜ ਆ, ਜਿਹੜੇ ਕਿ ਜੱਜ ਦਾ ਵੀ ਉਹ ਮੂਡ ਆਉਂ ਨਹੀਂ ਸੀ ਵੀ ਮੈਂ, ਜੇ ਉੱਥੇ ਬੰਦੇ ਨਾ ਉੱਥੇ ਹੁੰਦੇ ਉਹਨਾਂ ਦਾ ਫਿਰ ਵੀ 1-2 ਜਾਣੇ ਆ ਚਲੋ ਰੂਲ ਆਊਟ ਕਰ ਦਿਓ, ਕੋਈ ਇੰਪੈਕਟ ਨਹੀਂ। ਹੁਣ ਇਹ ਹੈਗਾ ਗਾ ਵੀ ਜੇ ਜਿੱਥੇ ਵੀ ਮੈਂ ਜਿਹੜੇ ਪਾਸੇ ਆਪਦੀ ਡਿਸੀਜਨ ਦਿੰਨਾ, ਉਹਦਾ ਇੰਪੈਕਟ ਬਹੁਤ ਜ਼ਿਆਦਾ, ਉਹ ਫਿਰ ਐਡੀ ਛੇਤੀ ਡਿਸੀਜਨ ਨਹੀਂ ਆਏਗੀ। ਤੇ ਕਾਫੀ ਸੀ ਅੱਜ ਉੱਥੇ ਜਾਣੇ ਦੀ, ਇਕੱਠ ਵੀ ਚੰਗਾ ਹੋ ਗਿਆ। ਕੋਰਟ ਹਾਊਸ ਵੀ ਕਹਿੰਦੇ ਭਰਿਆ ਸੀ, ਹੈ ਕੋਰਟ ਹਾਊਸ ਭਰਿਆ ਸੀ, ਬਾਹਰ ਵੀ ਲੋਕ ਖੜੇ ਸੀ, ਕਿਉਂ ਕੋਰਟ ਦੇ ਵਿੱਚ ਤਾਂ ਬਹੁਤ ਘੱਟ ਬੰਦੇ ਬਹਿੰਦੇ ਆ। ਬਾਹਰ ਵੀ ਖੜੇ ਸੀ। ਜੋ ਮੀਡੀਆ ਦੇ ਵਿੱਚ ਨਿਊਜ਼ ਆਉਂਦੀ ਆ ਉਹ ਇਦਾਂ ਹੀ ਆ। ਫਿਰ ਇਹ ਵੀ ਆ ਕਿ ਜਾਂਦੀ ਦੇਖੋ, ਅਸੀਂ ਜੋ ਵੀ ਗੱਲਾਂ ਹੁੰਦੀਆਂ ਗੀਆਂ ਉਹ ਇਸ ਕਰਕੇ ਹੋ ਰਹੀਆਂ ਕਿ ਜਿੰਨੇ ਅਸੀਂ ਪੋਲੀਟੀਸ਼ੀਅਨਾਂ ਨੂੰ ਵੋਟਾਂ ਪਾਉਂਦੇ ਆ, ਜਿੰਨੇ ਅਸੀਂ ਉਹਨਾਂ ਨੂੰ ਸਮਾਨਤ ਦਿੰਦੇ ਆ, ਸਾਡੇ ਗੁਰਦੁਆਰਿਆਂ 'ਚ ਲਿਆ ਕੇ, ਮੇਲਿਆਂ ਦੇ ਵਿੱਚ ਹੋਰ ਲਿਆ ਕੇ, ਉਹਨਾਂ ਨੇ ਕੱਖ ਨਹੀਂ ਕੀਤਾ ਕਰਕੇ ਇਸ ਕੰਡੀਸ਼ਨ ਤੇ ਸਾਰੇ ਆਏ ਨੇ, ਹੈ ਨਾ। ਤੇ ਜਿੰਨਾ ਚਿਰ ਅਸੀਂ ਉਹਨਾਂ ਨੂੰ ਅਕਾਊਂਟੇਬਲ ਨਹੀਂ ਬਣਾਉਂਦੇ, ਉਨਾ ਚਿਰ ਇਹ ਪ੍ਰੋਬਲਮਾਂ ਸਾਲਵ ਨਹੀਂ ਹੋਣੀਆਂ, ਹੈ ਨਾ। ਇਹ ਵੱਧਦੀਆਂ ਹੀ ਜਾਣੀਆਂ, ਹੈ ਨਾ। ਇਹਦਾ ਮੈਸੇਜ ਤਾਂ ਸਾਰਿਆਂ 'ਚੋਂ ਬਹੁਤ ਕਲੀਅਰ ਹੈ ਨਾ, ਵੀ ਜਿਹੜੇ ਬੰਦੇ ਆਪਣੇ ਪੰਜਾਬੀ ਪੋਲੀਟੀਸ਼ੀਅਨਾਂ ਦੇ ਨਾਲ ਇੰਗੇਜਡ ਆ, ਤੁਸੀਂ ਉਹਨਾਂ ਨੂੰ ਕੁਐਸਚਨ ਕਰੋ ਜੀ। ਤੁਸੀਂ ਫਲਾਣੇ ਕਾਂਗਰਸਮੈਨ ਦੇ ਨਾਲ ਆ, ਤੂੰ ਦੱਸ ਵੀ ਭਾਈ ਇਹਦਾ ਡਿਸੀਜਨ ਕੀ ਆ। ਇਹ ਉਹ ਨਹੀਂ ਕਹਿ ਸਕਦਾ ਵੀ ਮੈਂ ਉਹਨੂੰ ਪੁੱਛ ਕੇ ਦੱਸ, ਲੈ ਕੇ ਆਓ ਉਹਨਾਂ ਤੋਂ ਕੁਐਸਚਨ ਕਰੋ, ਪੁੱਛੋ। ਹੁਣ ਜਾਣੀ ਦੀ ਇੱਥੇ ਲਾਈਵਲੀਹੁੱਡ ਬਹੁਤ, ਜਾਣੀ ਦੀ ਖੇਤੀ ਚੇਂਜ ਹੋ ਰਹੀ ਹੈ, ਖਤਰੇ 'ਚ ਆ, ਬਹੁਤ ਚੇਂਜਸ ਆ ਰਹੀਆਂ ਹੈਗੀਆਂ। ਵੀ ਜਿੰਨਾ ਚਿਰ ਅਸੀਂ ਉਹ ਨਹੀਂ ਕਰਦੇ, ਇਹ ਪ੍ਰੋਬਲਮਾਂ ਸੂਨਰ ਲੇਟਰ ਸਾਰਿਆਂ ਨੂੰ ਇੰਪੈਕਟ ਕਰਨੀਆਂ ਹੀ ਕਰਨੀਆਂ। ਬਿਲਕੁਲ। ਨਾਲੇ ਇਲੈਕਸ਼ਨ ਈਅਰ ਆ, ਸਾਰਿਆਂ ਨੇ ਭੱਜੇ ਫਿਰਨਾ, ਸਾਰਿਆਂ ਨੇ ਤੁਹਾਡੇ ਕੋਲ ਫੰਡਸ ਵੀ ਲੈਣੇ ਆ, ਫੰਡ ਰੇਜ਼ਿੰਗ ਵੀ ਕਰਨੀ ਆ, ਗੁਰਦੁਆਰਿਆਂ 'ਚ ਵੀ ਆਉਣਾ, ਸਰੋਪੇ ਵੀ ਪਾਉਣੇ ਆ, ਕਈ ਕੁਛ ਜਿਹੜਾ ਹੋਣਾ। ਸੋ ਦਿਸ ਇਜ਼ ਦਾ ਪੁਆਇੰਟ, ਦਿਸ ਇਜ਼ ਦੀ ਓਪਰਚੁਨਿਟੀ, ਮੌਕਾ ਆ ਹੁਣ ਵੀ ਇਹਨਾਂ ਨੂੰ ਜਿਹੜਾ ਉਹ ਪੁੱਛੋ ਵੀ ਤੁਸੀਂ ਲੈਜਿਸਲੇਟਲੀ, ਕਾਨੂੰਨੀ ਤੌਰ ਦੇ ਉੱਤੇ ਕੀ ਹੈਲਪ ਜਿਹੜੀ ਇਸ ਦੇ ਵਿੱਚ ਕਰ ਸਕਦੇ ਆ, ਕੀ ਰਾਹ ਜਿਹੜਾ ਆ ਹੋਰ ਨਜ਼ਰ ਆਉਂਦਾ ਹੈਗਾ। ਹਾਂਜੀ, ਨਹੀਂ ਆਪਣਾ ਤਾਂ ਮੈਸੇਜ ਇਹੀ ਆ ਕਿ ਜਾਂਦੀ ਕੋਰਟ ਕੇਸਿਸ ਤਾਂ ਆਉਣੇ ਆ, ਉਹਨਾਂ ਦੇ ਖਰਚੇ ਆਉਂਦੇ ਆ, ਉਹ ਫਾਰਮਰ ਆਪਦੀ ਜੇਬ 'ਚੋਂ ਕਰ ਰਹੇ ਆ। ਸਹੀ ਗੱਲ ਆ। ਤੇ ਦੂਸਰਾ ਇਹ ਆ ਵੀ ਜਾਂਦੀ ਜਿਹੜੇ ਸਾਡੇ ਇਲੈਕਟਡ ਲੀਡਰ ਆ, ਉਹ ਟੋਟਲ ਫੇਲੀਅਰ ਹੋ ਚੁੱਕੇ ਆ। ਕਿਸੇ ਨੇ ਵੀ ਇਹ ਜੀਆਂ ਪ੍ਰੋਬਲਮਾਂ ਨਹੀਂ, ਸੋਲੂਸ਼ਨ ਤਾਂ ਬਹੁਤ ਹੈ। ਉਹ ਨਹੀਂ ਵੀ ਸਾਡੇ ਕੋਲੇ ਪਾਣੀ ਹੈ ਨਹੀਂ, ਉਹ ਨਹੀਂ ਵੀ ਅਸੀਂ ਟ੍ਰੇਡ ਨਹੀਂ ਕਰ ਸਕਦੇ, ਉਹ ਨਹੀਂ ਵੀ ਉਹ ਸਾਰੇ ਚੀਜ਼ਾਂ ਦੇ ਸੋਲੂਸ਼ਨ ਆ ਕਰਕੇ ਉਹ ਇਨਵੋਲਵ ਨਹੀਂ ਹੋਣਾ ਮੰਗਦੇ। ਕਿਉਂ? ਦੇਖੋ 2 ਸਾਲਾਂ ਬਾਅਦ ਇਲੈਕਸ਼ਨ ਹੁੰਦੀ ਆ, ਅਸੀਂ ਉੱਥੇ ਵਾਸ਼ਿੰਗਟਨ ਭੇਜੀਦਾ ਅਗਲਿਆਂ ਨੂੰ, ਉਹ 2 ਮਹੀਨਿਆਂ ਬਾਅਦ ਆਪਦੇ ਫੰਡ ਰੇਜ਼ਿੰਗ ਸ਼ੁਰੂ ਹੋ ਜਾਂਦੀ ਆ ਵੀ ਅਗਲੀ ਇਲੈਕਸ਼ਨ ਕਿੱਦਾਂ ਜਿੱਤਣੀ ਆ। ਉਹਨਾਂ ਨੇ ਕੰਮ ਕੀ ਕਰਨਾ, ਕੰਮ ਤਾਂ ਉਹ ਡੱਕਾ ਵੀ ਨਹੀਂ ਕਰਦੇ।
ਹਾਂ, ਕੰਮ ਤਾਂ ਪੈਸੇ ਇਕੱਠੇ ਕਰਨ ਦਾ ਵਿਚਾਰਿਆਂ ਦਾ ਲੱਗਾ ਰਹਿੰਦਾ। ਜਿਹੜਾ ਨਹੀਂ ਜੀ, ਸੋ ਆਪ ਸੋ ਟਾਈ ਆਪਣੀ ਕਮਿਊਨਿਟੀ ਜਿੰਨੇ ਸੁਣਨ ਵਾਲੇ ਆ ਨਾ, ਤੇ ਜੇ ਜਾਂਦੀ ਅਸੀਂ ਆਪ ਨਹੀਂ ਇਦਾਂ ਦੀਆਂ ਸਟੈਪਸ ਲੈਂਦੇ, ਸਾਡੇ ਜਾਣਦੀ ਇਹ ਖੇਤੀ ਨਹੀਂ ਕੋਈ ਵੀ ਇੰਡਸਟਰੀ ਆ, ਭਾਵੇਂ ਟਰੱਕਿੰਗ ਆ, ਸਟੋਰਸ ਆ, ਸਾਰਿਆਂ ਦੇ ਵਿੱਚ ਇੰਪੈਕਟਸ ਆਉਣੀ ਆਉਣੀ। ਜੀ, ਬਿਲਕੁਲ। ਸਮਾਂ ਜਸਬੀਰ ਜੀ ਆਪਣੇ ਪ੍ਰੋਗਰਾਮ ਦਾ ਅੱਜ ਇੱਥੇ ਹੀ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਜਿਹੜੇ ਹੀ ਸਰੋਤਿਆਂ ਨੂੰ ਹੁਣ ਅਗਲੀ ਵਾਰ। ਅੱਜ ਦੇ ਲਈ ਬਹੁਤ-ਬਹੁਤ ਧੰਨਵਾਦ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।